ਕੀਤਾ, ਪ੍ਰਕਾਸ਼ ਸਿੰਘ ਬਾਦਲ ਦਾ ਵੀ ਜ਼ਿਕਰ ਕੀਤਾ। ਆਪਾਂ ਉਹਨਾਂ ਤੇ ਨਾ ਜਾਂਦੇ ਹੋਏ ਸੁਖਬੀਰ ਸਿੰਘ ਬਾਦਲ ਦੀ ਕਾਰਕਰਦਗੀ ਤੇ ਉਹਨਾਂ ਦੇ ਕਾਰਜਕਾਲ ਦੇ ਦਰਮਿਆਨ ਜੋ ਕੁਛ ਵਾਪਰਿਆ, ਉਹਨਾਂ ਚੀਜ਼ਾਂ ਤੇ ਹੀ ਕੇਂਦਰਿਤ ਰਹਾਂਗੇ। ਕੀ ਪੰਥ ਬਾਦਲਾਂ ਨੂੰ ਮਾਫ਼ ਕਰੇਗਾ? ਕੀ ਕੌਮ ਬਾਦਲਾਂ ਨੂੰ ਮਾਫ਼ ਕਰ ਸਕੇਗੀ? ਕੀ ਸੰਗਤ ਬਾਦਲਾਂ ਨੂੰ ਮਾਫ਼ ਕਰੇਗੀ? ਇਸ ਬਾਬਤ ਤੁਸੀਂ ਵੀ ਆਪਣਾ ਜਿਹੜਾ ਸੁਝਾਅ ਉਹ ਦੇ ਸਕਦੇ ਹੋ 408 272 5200 ਤੇ। ਨਾਲ ਜੋੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਰਾਜਕਰਮਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਂਝੀ ਸੱਥ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ ਆਪਾਂ ਆਖਦੇ ਹਾਂ ਜੀ। ਸੋ ਬਿਲਕੁਲ ਪ੍ਰਵੀਨ ਜੀ, ਜਿਹੜੀਆਂ ਚਰਚਾ ਜਿਹੜੀ ਤੁਸੀਂ ਅੱਜ ਛੇੜੀ ਆ, ਜੀ ਜੀ, ਕਾਫੀ ਹੁਣ 2 ਦਿਨ ਹੋ ਗਏ ਆ, ਹਾਂਜੀ। ਕਾਫੀ ਚਰਚਾ ਜਿਹੜੀ ਇਸ ਚੀਜ਼ ਦੀ ਚੱਲ ਰਹੀ ਹੈਗੀ ਆ ਵੀ ਹਮ। ਕੀ ਹੋਇਆ ਉੱਥੇ, ਕਿੱਦਾਂ ਆ, ਕਿਵੇਂ ਆ ਜੀ। ਉਹ ਮੁਆਫੀ ਕੌਮ ਕਰੂਗੀ ਕਿ ਨਹੀਂ, ਆਪਣੀ ਰਾਏ ਤੁਸੀਂ ਜ਼ਰੂਰ ਦੇ ਸਕਦੇ ਆ। ਜੀ ਜੀ, ਚਾਹੇ ਜਿੱਦਾਂ ਵੀ ਆ। ਹੁਣ ਉਹ ਕਹਿੰਦੇ ਆ ਵੀ ਅਸੀਂ ਨਾਕਾਮ ਰਹੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ। ਉਸੇ ਦੌਰਾਨ ਕਿੱਦਾਂ ਉਹ ਜਦੋਂ ਸਵਾਂਗ ਰਚਦਾ ਆ ਜੀ ਜੀ, ਵੀ ਉਹ ਝੂਠੇ ਸੌਦੇ ਵਾਲਾ, ਹੁਣ ਉਹ ਵੇਖ ਲਓ ਫਿਰ ਬਾਹਰ ਆ। ਬਿਲਕੁਲ ਠੀਕ ਹੈ ਨਾ, ਵੀ ਉਹ ਬਾਹਰ ਵੀ ਆ, ਉਹ ਸਾਰਾ ਕੁਛ ਆ, ਕਿੱਦਾਂ ਮਾਫੀ ਹੁੰਦੀ ਆ ਉਹਨੂੰ ਜੀ, ਫਿਰ ਗੋਲੀ ਕਾਂਡ ਹੁੰਦਾ ਆ। ਮਤਲਬ ਹੱਦੋਂ ਵੱਧ ਜਿਹੜੀਆਂ ਚੀਜ਼ਾਂ ਆ ਉਸ ਟਾਈਮ ਦੇ ਉੱਤੇ ਵਾਪਰੀਆਂ। ਇਹਨਾਂ ਦਾ ਦੂਜਾ ਲਗਾਤਾਰ ਕਾਰਜਕਾਲ ਸੀ। ਹਾਂਜੀ, ਜਦੋਂ ਦੂਜੀ ਵਾਰੀ ਜਿੱਤੇ, ਜਦੋਂ ਇਹਨਾਂ ਨੂੰ ਚੇਤਾ ਵੀ ਨਹੀਂ ਸੀਗਾ। ਹਾਂਜੀ, ਸਾਰੇ ਜਾਣੇ ਉਹਨਾਂ ਨੂੰ ਆਊਟ ਮੰਨ ਕੇ ਬੈਠੇ ਸੀ, ਇਹ ਆਪ ਵੀ ਆਪਣੇ ਆਪ ਨੂੰ ਆਊਟ ਕੇ ਬੈਠੇ ਸੀਗੇ। ਪਰ ਸਮਹਾਉ ਲੋਕਾਂ ਨੇ ਇਹਨਾਂ ਨੂੰ ਜਿਤਾ ਦਿੱਤਾ ਜੀ, ਜਿੱਤ ਕੇ ਆਏ ਤੇ ਉਦੋਂ ਇਹ ਸਾਰਾ ਕੁਝ ਜਿਹੜਾ ਇਹ ਵਾਪਰਿਆ। ਤੇ ਅੱਜ ਕਈ ਸਾਲਾਂ ਬਾਅਦ ਇਹਨਾਂ ਨੂੰ ਮੁਆਫੀ ਦੀ ਜਿਹੜੀ ਆ ਉਹ 8 ਸਾਲਾਂ ਬਾਅਦ ਚੇਤਾ ਆਇਆ ਆ। ਉਹਨਾਂ ਦੇ ਕਈ ਉਸ ਦੇ ਦੌਰਾਨ MP MLA ਉਹਦੇ ਕੋਲ ਜਾ ਵੀ ਆਏ। ਹਾਂਜੀ, ਉਦੋਂ ਉਹਨੇ ਨਹੀਂ ਕੀਤਾ, ਉਸ ਚੀਜ਼ ਤੇ ਵੀ ਅੜੇ ਰਹੇ। ਫਿਰ ਉਹ ਬੇਅਦਬੀਆਂ ਜਿਹੜੀਆਂ ਹੋਈਆਂ ਉਸ ਦੇ ਕਰਕੇ ਜਿਹੜਾ ਵਿਰੋਧ ਹੋਇਆ, ਉਹਦੇ ਕਰਕੇ ਜਿਹੜੀ ਬਾਅਦ ਚ ਗੋਲੀ ਕਾਂਡ ਵੀ ਹੋਇਆ, ਆਪਾਂ ਦੇਖਿਆ ਵੀ ਉਹ ਲੋਕ ਭੁੱਲੇ ਨਹੀਂ। ਬਿਲਕੁਲ ਸਹੀ। ਚਾਹੇ ਅੱਜ ਮੌਜੂਦਾ ਸਰਕਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ। ਹਾਂਜੀ ਹਾਂਜੀ, ਸ਼ਾਇਦ ਇਹ ਉਸ ਮੌਕੇ ਦੀ ਭਾਲ ਦੇ ਵਿੱਚ ਆ ਵੀ ਸਾਨੂੰ ਕਿਤੇ ਦੁਬਾਰਾ ਪੁਨਰ ਗਠਨ ਕਰਨ ਦਾ ਮੌਕਾ ਮਿਲ ਜੂਗਾ ਜਾਂ ਉੱਭਰਨ ਦਾ ਮੌਕਾ ਮਿਲ ਜੂਗਾ। ਪਰ ਲੋਕ ਉਸ ਚੀਜ਼ ਨੂੰ ਭੁੱਲੇ ਨਹੀਂ। ਕੀ ਵਾਕਿਆ ਹੀ ਲੋਕ ਮੁਆਫ ਕਰ ਦੇਣਗੇ? ਹਾਂਜੀ, ਇਹ ਜਾ ਕੇ ਉੱਥੇ ਸੇਵਾ ਕਰਦੇ ਆ ਉਸ ਤਰੀਕੇ ਦੇ ਨਾਲ। ਸੋ ਇਹ ਮੰਨਦੇ ਆ ਵੀ ਗਲਤੀ ਹੋਈ ਆ। ਹਾਂਜੀ ਹਾਂਜੀ, ਇੰਨੇ ਸਾਲਾਂ ਬਾਅਦ ਇਹਨਾਂ ਨੂੰ ਅਚਨਚੇਤੇ ਚੇਤਾ ਆਉਂਦਾ। ਕੀ ਇਹਨਾਂ ਦੀ ਪੋਲੀਟੀਕਲ ਮਜਬੂਰੀ ਆ? ਹਾਂਜੀ, ਵੀ ਇਹ ਹੋਰ ਆਪਸ਼ਨ ਨਹੀਂ ਬਚਿਆ ਵੀ ਕਿੱਦਾਂ ਪੈਰ ਲਾਈਏ। ਉਦੋਂ ਉਹਨਾਂ ਦੇ ਵਿੱਚੋਂ ਵੀ ਕਈ ਕਹਿੰਦੇ ਹੋਣਗੇ ਵੀ ਨਹੀਂ ਗਲਤ ਹੋਇਆ, ਪਰ ਉਦੋਂ ਉਹਨਾਂ ਨੂੰ ਇਧਰ ਚੁੱਪ ਕਰਾ ਦਿੱਤਾ ਗਿਆ ਜਾਂ ਉਹ ਆਪ ਹੀ ਚੁੱਪ ਰਹੇ। ਅਜੇ ਵੀ ਦੇਖੋ, ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਆ। ਹਾਂਜੀ ਬਿਲਕੁਲ, ਕਿਸੇ ਵੀ ਥਾਂ ਦੇ ਉੱਤੇ, ਕਿਸੇ ਵੀ ਸੂਬੇ ਦੇ ਵਿੱਚ ਉਹ ਹੋਣਾ ਜ਼ਰੂਰੀ ਆ। ਪਰ ਉਹ ਕਿਹਦੇ ਹੱਥੇ ਆ, ਕਿੱਦਾਂ ਚੱਲ ਰਹੀ ਆ, ਕਿਵੇਂ ਆ, ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਇਹਨਾਂ ਨੂੰ, ਇੱਕ ਤਾਂ ਇਹਨਾਂ ਦੇ ਕੇਸ ਦੋਹਰੇ ਕਨਸਟੀਟਿਊਸ਼ਨ ਦੇ ਉਹ ਵੀ ਚੱਲੀ ਜਾਂਦੇ ਆ। ਬਿਲਕੁਲ, ਉਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਪਰ ਇਸ ਦੌਰਾਨ ਇਹਨਾਂ ਨੇ ਜਿਹੜੀ ਇਹ ਮਾਫੀ ਮੰਗੀ ਆ, ਉਦੋਂ ਇਸ਼ਤਿਹਾਰ ਵੀ ਲਾ ਦਿੱਤੇ ਗਏ ਉਹਨੂੰ 90 ਲੱਖ ਦੇ। ਲੋਕ ਭੁੱਲਦੇ ਥੋੜੀ ਆ, ਕੌਮ ਕਿੱਦਾਂ ਉਸ ਚੀਜ਼ ਨੂੰ ਜਿਹੜੀ ਉਹ ਚੀਜ਼ ਨੂੰ ਭੁੱਲ ਜਾਊਗੀ। ਸੋ ਸਰੋਤੇ, ਤੁਸੀਂ ਆਪਣੇ ਜ਼ਰੂਰ ਵਿਚਾਰ ਦਿਓ ਵੀ ਕੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੁਆਰਾ ਉਹਨਾਂ ਦੇ ਜਿਹੜੇ ਹੁਣ ਮੇਨ ਨੇ ਸੁਖਬੀਰ ਬਾਦਲ, ਉਹਨਾਂ ਦੇ ਦੁਆਰਾ ਜਿਹੜੀ ਮੰਗੀ ਗਈ ਮਾਫੀ ਆ, ਤੁਸੀਂ ਉਸ ਨੂੰ ਕਿਸ ਲਿਹਾਜ਼ ਦੇ ਨਾਲ ਦੇਖਦੇ, ਕਿਹੜੇ ਐਂਗਲ ਤੋਂ ਤੁਸੀਂ ਉਸ ਨੂੰ ਦੇਖਦੇ ਆ? ਕਿ ਇੱਕ ਵਾਕਿਆ ਹੀ ਪੰਥ ਦਰਦੀ ਦੇ ਕੋਲੋਂ ਉਹ ਮਾਫੀ ਆ, ਜਾਂ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਵੀ ਉਹ ਲੋਕਾਂ ਦੇ ਵਿੱਚ ਨਰਮੀ ਆਵੇ, ਜਾਂ ਕਿਹੜੇ ਐਂਗਲ ਤੋਂ ਤੁਸੀਂ ਇਸ ਨੂੰ ਜਿਹੜਾ ਉਹ ਦੇਖ ਰਹੇ ਆ? ਇਹ ਜ਼ਰੂਰ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਨੰਬਰ 408 272 5200 4082725200। ਅੱਜ ਉਹੀ ਲੋਕ ਜਿਹੜੇ ਉਦੋਂ ਇਸ ਚੀਜ਼ ਨੂੰ ਕੁਝ ਵੀ ਗਲਤ ਨਹੀਂ ਸੀ ਆਖਦੇ, ਉਹ ਆਪਣੀਆਂ ਗਲਤੀਆਂ ਮੰਨ ਰਹੇ ਨੇ। ਬਿਲਕੁਲ, ਇਹ ਸਮਾਂ, ਆਪਾਂ ਹਮੇਸ਼ਾ ਬਹੁਤ ਵਧੀਆ ਗੱਲ ਕੀਤੀ ਵੀ ਸਮੇਂ ਬਹੁਤ ਬਲਵਾਨ ਚੀਜ਼ ਆ। ਜੀ ਜੀ, ਉਹਦੇ ਅੱਗੇ ਉਹਦੀ ਜਿਹੜੀ ਛਾਨਣੀ ਆ ਬਹੁਤ ਬਰੀਕ ਆ। ਸਭ ਕੁਝ ਜਿਹੜਾ ਆ ਉਹ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ, ਜਿੱਦਾਂ ਕਹਿੰਦੇ ਆ ਵੀ ਉਹ ਨਿਸਤਾਰਾ ਕਰ ਦਿੰਦਾ। ਆਪਾਂ ਰਾਜਕਰਮਵੀਰ ਸਿੰਘ ਜੀ, ਜਿਸ ਮੰਚ ਤੋਂ ਹੁਣ ਆਪਣੀ ਆਵਾਜ਼ ਔਨ 에ਅਰ ਜਾ ਰਹੀ ਹੈ ਨਾ, ਇਹ ਮੰਚ, ਇਹ ਅਦਾਰਾ ਉਹਨਾਂ ਅਦਾਰਿਆਂ ਦੇ ਵਿੱਚੋਂ ਇੱਕ ਹੈ ਜਿਹੜਾ ਉਸ ਸਮੇਂ
ਉਹਨਾਂ ਦੇ ਮੂਹਰੇ ਝੁਕਿਆ ਨਹੀਂ ਉਹਨਾਂ ਨੇ ਬਹੁਤ ਕੁਝ ਕਰ ਲਿਆ ਸੀ ਹੂੰ। ਮੀਡੀਆ ਮੈਨੇਜਮੈਂਟ, ਕਿਉਂਕਿ ਸੁਖਬੀਰ ਸਿੰਘ ਬਾਦਲ ਨਾ ਇੱਕ CEO ਵਾਂਗ, ਇੱਕ ਕਾਰਪੋਰੇਟ ਘਰਾਣੇ ਦੇ ਵਾਂਗ, ਕਾਰਪੋਰੇਟ ਅਦਾਰੇ ਦੇ ਵਾਂਗ ਪਾਰਟੀ ਨੂੰ ਚਲਾਉਣ ਦਾ ਉਹਨਾਂ ਨੇ 2012 ਦੇ ਵਿੱਚ ਇਹ ਕਿਹਾ ਸੀਗਾ ਕਿ ਮੈਂ ਹੁਣ ਕੁਛ ਅਲੱਗ ਤਰ੍ਹਾਂ ਦਾ ਕਰਾਂਗਾ। ਜਦੋਂ ਤੁਸੀਂ ਸਿਧਾਂਤਕ ਪੈਂਤੜਾ ਛੱਡ ਦਿੰਦੇ ਹੋ ਨਾ, ਜਦੋਂ ਤੁਸੀਂ ਆਪਣੇ ਸਿਧਾਂਤ ਤੋਂ ਫਿਰ ਜਾਂਦੇ ਹੋ, ਜਦੋਂ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਅਸੀਂ ਅਕਾਲੀ ਦਲ ਹਾਂ, ਅਕਾਲੀ ਦਲ ਤਾਂ ਜਦੋਂ ਤੁਸੀਂ ਕਹਿਣੇ ਤਾਂ ਤੁਹਾਡੇ ਮੂਹਰੇ ਕੁਰਬਾਨੀਆਂ ਭਰਿਆ ਇਤਿਹਾਸ ਆ ਜਾਂਦਾ ਹੈ। ਬਿਲਕੁਲ, ਪਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਧਾਰਾ ਕਸ਼ਮੀਰ ਦੇ ਵਿੱਚ 370 ਹਟਾ ਲਈ ਤੇ ਅਖੰਡ ਭਾਰਤ ਹੋ ਗਿਆ, ਬਹੁਤ ਚੰਗਾ ਹੋ ਗਿਆ। ਫਿਰ ਉਹ ਦੋਨੇ ਚੀਜ਼ਾਂ ਆਪਸ ਵਿੱਚ ਦੀ ਮੇਲ ਨਹੀਂ ਖਾਂਦੀਆਂ। ਮੇਲ ਨਹੀਂ ਖਾਂਦੀਆਂ। ਸਿਧਾਂਤ ਕੁਛ ਹੋਰ ਕਹਿੰਦਾ ਤੇ ਜਦੋਂ ਸਾਡੀ ਜਿਹੜੀ ਆਪਸੀ ਕਾਰਕਰਦਗੀ ਉਹ ਕੁਛ ਹੋਰ ਕਹਿੰਦੀ ਹੈ। ਇਹ ਮੈਂ ਤਾਂ ਗੱਲ ਕਹਿ ਰਿਹਾ ਜਿਸ ਮੰਚ ਤੋਂ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ 2013-14 ਦੇ ਵਿੱਚ ਉਹ ਆਵਾਜ਼ਾਂ ਦਬਾ ਦਿੱਤੀਆਂ ਗਈਆਂ ਸੀ, ਜਿਹੜੀਆਂ ਆਵਾਜ਼ਾਂ ਐਕਸਪੋਜ਼ ਕਰਦੀਆਂ ਸੀ, ਜਿਹੜੀਆਂ ਆਵਾਜ਼ਾਂ ਲੋਕਾਂ ਨੂੰ ਸੱਚ ਦੱਸਦੀਆਂ ਸੀ, ਚਾਹੇ ਉਹ ਫਾਸਟ ਵੇ ਤੇ ਸੀਗੀਆਂ, ਚਾਹੇ ਉਹ ਫੇਸਬੁੱਕ ਤੇ ਸੀਗੀਆਂ, ਚਾਹੇ ਉਹ ਸੋਸ਼ਲ ਮੀਡੀਆ ਤੇ ਸੀਗੀਆਂ। ਤੇ ਚੁਣਿੰਦਾ ਅਦਾਰੇ ਦੁਨੀਆ ਭਰ ਦੇ ਵਿੱਚ ਕਹਿਣਾ ਮੈਂ, ਜਿੱਥੇ ਪੰਜਾਬੀ ਭਾਈਚਾਰਾ ਬੈਠਾ, ਚੁਣਿੰਦਾ ਕੁ ਅਦਾਰੇ ਬਚੇ ਸਨ ਜਿਹੜੇ ਉਹਨਾਂ ਗੱਲਾਂ ਨੂੰ ਪਹੁੰਚਾ ਰਹੇ ਸਨ। ਇਸੇ ਕਰਕੇ ਸਭ ਤੋਂ ਪਹਿਲਾਂ ਵਿਰੋਧ ਇੱਥੋਂ ਸ਼ੁਰੂ ਹੋਇਆ। ਤੁਹਾਨੂੰ ਯਾਦ ਹੋਣਾ ਅਕਾਲੀ ਦਲ ਦੇ ਲੀਡਰ ਆਏ ਸੀ, ਉਦੋਂ ਤੋਤੇਖਾਨੀ ਲਫ਼ਜ਼ ਬਹੁਤ ਮਸ਼ਹੂਰ ਹੋਇਆ ਸੀਗਾ। ਮਲੂਕਾ, ਜਥੇਦਾਰ ਤੋਤਾ ਸਿੰਘ, ਇਹ ਸਾਰੇ ਆਏ ਸੀਗੇ। ਉਧਰੋਂ ਵਿਰੋਧ ਬਾਅਦ ਸ਼ੁਰੂ ਹੋਇਆ, ਪਹਿਲਾਂ ਇੱਥੇ ਹੋਇਆ ਸੀਗਾ। ਪਰ ਉਹ ਕਿਉਂਕਿ ਹੁਣ ਨਾ ਤਾਂ ਜਥੇਦਾਰ ਤੋਤਾ ਸਿੰਘ ਇਸ ਦੁਨੀਆ ਦੇ ਵਿੱਚ ਨੇ, ਨਾ ਪ੍ਰਕਾਸ਼ ਸਿੰਘ ਬਾਦਲ, ਇਸ ਕਰਕੇ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ। ਪਰ ਅਸਲ ਦੇ ਵਿੱਚ ਇੱਥੋਂ ਦੇ ਲੋਕਾਂ ਨੇ ਉੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਭਾਈ ਇਹ ਜੋ ਕਰ ਰਹੇ ਆ ਉਹ ਬਹੁਤ ਖਤਰਨਾਕ ਹੈ, ਉਹਦੇ ਸਿੱਟੇ ਬਹੁਤ ਖਤਰਨਾਕ ਨਿਕਲਣਗੇ। ਫਿਰ ਤਾਂ ਆਪਾਂ ਦੇਖੋ ਕਿ ਪਹਿਲਾਂ 2012 ਦੇ ਵਿੱਚ ਅਸਲ ਦੇ ਵਿੱਚ ਵਿਰੋਧ ਉੱਥੋਂ ਸ਼ੁਰੂ ਹੋਇਆ ਸੀ। ਜਿਹੜੀ ਗੱਲ ਦਾ ਮੁੱਢ ਵੱਜਾ ਕਿ ਸਵਾਂਗ ਦੀ ਜਿਹੜੀ ਤੁਸੀਂ ਗੱਲ ਛੇੜੀ ਸੀ, ਉਸ 2007 ਦਾ ਉਹ ਮਾਮਲਾ ਸੀਗਾ। 2012 ਦੇ ਇਲੈਕਸ਼ਨ ਤੋਂ ਠੀਕ 5 ਦਿਨ ਪਹਿਲਾਂ ਇਹ ਗੱਲਾਂ ਆਨ ਦੀ ਰਿਕਾਰਡ ਨੇ, ਅਕਾਲੀ ਦਲ ਨੇ ਉਹਦੇ ਵਿਰੁੱਧ ਜਿਹੜਾ ਕੇਸ ਸੀ ਝੂਠੇ ਡੇਰੇ ਵਾਲੇ ਦੇ, ਤੁਸੀਂ ਝੂਠਾ ਸੌਦਾ ਕਹਿੰਦੇ ਆ, ਉਹ ਵਾਪਸ ਲੈ ਲਿਆ ਸੀ। ਤੇ ਉਹ ਇਸ ਕਰਕੇ ਬਾਹਰਲੇ ਲੋਕਾਂ ਨੇ ਵਿਰੋਧ ਕੀਤਾ, ਕਿਉਂਕਿ ਉਦੋਂ ਨਾ ਐਡਵੋਕੇਟ ਜਨਰਲ ਕੀ ਕਹਿੰਦਾ, ਸਰਕਾਰ, ਇਹ ਗੱਲਾਂ ਇੰਨੀਆਂ ਆਮ ਨਹੀਂ ਸੀ ਹੁੰਦੀਆਂ। ਹੁਣ ਤਾਂ ਫੇਰ ਪਤਾ ਲੱਗਦਾ ਲੋਕਾਂ ਨੂੰ। ਉਦੋਂ ਐਨਾਲਿਸਟਾਂ ਨੇ ਦੱਸਿਆ ਕਿ ਸਰਕਾਰ ਨੇ ਬਈ ਇਹ ਵਾਪਸ ਲੈ ਲਿਆ, ਕਿਉਂਕਿ ਬਾਹਰ ਰੇਡੀਓਜ਼ ਅਦਾਰੇ ਚੱਲਦੇ ਸੀ, ਗੱਲ ਰੱਖਦੇ ਸੀ। ਤਾਂ ਫਿਰ ਉਹ ਸਭ ਤੋਂ ਪਹਿਲਾਂ ਗੱਲ ਪ੍ਰਵਾਸੀ ਭਾਈਚਾਰੇ ਤੋਂ ਸ਼ੁਰੂ ਹੋਈ ਸੀ ਕਿ ਬਈ ਇਹਨਾਂ ਨੇ ਇਹ ਜਿਹੜਾ ਪੰਥ ਨਾਲ ਬਹੁਤ ਵੱਡੀ ਗਦਾਰੀ ਕੀਤੀ, ਕਿਉਂਕਿ ਲੋਕਾਂ ਨੂੰ ਨਾ ਤਾਂ ਇਜ਼ਹਾਰ ਆਲਮ ਨੂੰ ਜਿਹੜੀਆਂ ਉਹ ਵੱਡੀਆਂ ਅਹੁਦੇਦਾਰੀਆਂ ਬਖਸ਼ਣੀਆਂ ਪਚ ਰਹੀਆਂ ਸਨ, ਨਾ ਉਮਰਾ ਨੰਗਲ ਨੂੰ ਤੇ ਨਾ ਸਮੇਤ ਸੈਣੀ ਨੂੰ, ਤੇ ਉੱਤੋਂ ਪੈਂਦੀ ਸੱਟੇ ਇਹ ਹੋ ਗਿਆ। ਤੇ ਫਿਰ ਉਹ ਸਾਰਾ ਜੋ ਲੋਕਾਂ ਦੇ ਮਨਾਂ ਦੇ ਵਿੱਚ ਸੀਗਾ, ਉਹ ਹਰਖ ਗੁੱਸਾ, ਉਹ ਬਾਹਰ ਨਿਕਲਣਾ ਸੀਗਾ। ਬਿਲਕੁਲ, ਬਿਲਕੁਲ। ਤੇ ਇਹਨਾਂ ਨੇ ਘੱਟ ਨਹੀਂ ਕੀਤੀ ਜੀ। ਦੇਖੋ ਪ੍ਰਵੀਨ ਜੀ, ਵੀ ਉਸ ਬੰਦੇ ਦਾ ਉਹਨਾਂ ਨੇ ਉਹ ਸਾਥ ਜਿਹੜਾ ਉਹ ਦਿੱਤਾ ਜੀ, ਵੀ ਕਿਸ ਤਰੀਕੇ ਦੇ ਨਾਲ ਉਹ ਚੱਲੇ ਉੱਥੇ। ਮਤਲਬ ਪਹਿਲਾਂ ਵੀ ਜਦੋਂ 78 ਦਾ ਕਤਲੇਆਮ ਹੁੰਦਾ, ਹਾਂਜੀ ਹਾਂਜੀ, ਵਿਸਾਖੀ ਵਾਲੇ ਦਿਨ ਦਾ, ਹਾਂਜੀ ਹਾਂਜੀ, ਕੌਣ ਉਹਨੂੰ ਉੱਥੋਂ ਕੱਢ ਕੇ ਲੈ ਲੈ ਕੇ ਜਾਂਦਾ, ਹਾਂਜੀ ਹਾਂਜੀ ਹਾਂਜੀ, 84 ਦੇ ਵੇਲੇ ਜਦੋਂ ਉੱਥੇ ਕਤਲੇਆਮ ਹੋ ਰਿਹਾ, ਕੌਣ ਬਾਹਾਂ ਖੜੀਆਂ ਕਰਕੇ ਬਾਹਰ ਆ ਰਹੇ ਹੁੰਦੇ, ਹਾਂਜੀ ਹਾਂਜੀ, ਬਿਲਕੁਲ, ਲੋਕ ਨਹੀਂ ਇਹ ਭੁੱਲਦੇ। ਹਾਂਜੀ, ਉਦੋਂ ਲੋਕਾਂ ਨੇ ਦੇਖੋ ਪ੍ਰਕਾਸ਼ ਬਾਦਲ ਨੂੰ ਬਹੁਤ ਕੁਛ ਆਖਿਆ। ਜੀ ਜੀ, ਹੁਣ ਵੀ ਕਈ ਆਖੀ ਜਾਂਦੇ, ਜਿੱਦਾਂ ਤੁਸੀਂ ਕਿਹਾ ਵੀ ਚਲੋ ਹੁਣ ਤਾਂ ਦੁਨੀਆ 'ਚ ਨਹੀਂ ਆ, ਹਾਂਜੀ ਹਾਂਜੀ, ਪਰ ਫਿਰ ਵੀ ਜੋ ਉਹਨਾਂ ਨੇ ਕੀਤਾ ਉਹ ਨਾਲ ਹੀ ਰਹਿਣਾ, ਨਾਲ ਹੀ ਰਹਿਣਾ। ਬਿਲਕੁਲ, ਉਹ ਅਕਾਲੀ ਦਲ ਦੇ ਇਤਿਹਾਸ ਨਾਲ ਚੱਲਣਾ, ਉਹ ਇਤਿਹਾਸ ਦੇ ਨਾਲ ਜਿਹੜਾ ਚੱਲਣਾ। ਹਾਂਜੀ, ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਸਲਾਹਾਂ ਦਿੱਤੀਆਂ, ਚਾਹੇ ਅੰਦਰੋਂ ਚਾਹੇ ਬਾਹਰੋਂ। ਹਾਂਜੀ ਹਾਂਜੀ, ਅਕਾਲੀ ਦਲ ਮਾੜਾ ਨਹੀਂ, ਜਿਨ੍ਹਾਂ ਦੀ ਇਹ CEO ਟਾਈਪ ਜਿਹੜਾ ਕੰਮ ਚੱਲ ਰਿਹਾ, ਉਹ ਕੰਮ ਥੋੜਾ ਖਰਾਬ, ਉਹਨੂੰ ਕਲੀਅਰ ਕਰ ਲੈਣਾ ਚਾਹੀਦਾ। ਪਰ ਉਸ ਟਾਈਮ ਦੇ ਉੱਤੇ ਜਿਹੜੇ ਪ੍ਰਕਾਸ਼ ਬਾਦਲ ਸੀ, ਉਹ ਮਜੇ ਹੋਏ ਸਿਆਸਤਦਾਨ ਸੀ। ਜਿਹੜਾ ਵੀ ਕੋਈ ਉਹਨਾਂ ਦੇ ਮੂਹਰੇ ਪੈਰ ਧਰਾਉਣ ਦੀ ਕੋਸ਼ਿਸ਼ ਕਰਦਾ ਸੀ, ਉਹਨੂੰ ਕਦੇ ਸੈਂਟਰ 'ਚ ਘੱਲ ਦੇਣਾ, ਉਹਨੂੰ ਕੋਈ ਅਜਿਹੀ ਚੀਜ਼ ਦੇ ਵਿੱਚ ਲਾ ਦੇਣਾ ਵੀ ਉਹਦਾ ਵਕਾਰ ਹੀ ਖਤਮ ਹੋ ਜਾਣਾ। ਹਾਂਜੀ, ਬਿਲਕੁਲ, ਵੀ ਉਹ ਕੁਛ ਰਹਿਣਾ ਹੀ ਨਹੀਂ, ਉਹਦੇ ਸਿਆਸਤ ਦੇ ਵਿੱਚ ਕੋਈ ਉਹਦੀ ਧੌਂਸ ਹੀ ਨਹੀਂ ਰਹਿਣੀ, ਜਾਂ ਮੈਂ ਰਹੂੰਗਾ ਨਹੀਂ ਤਾਂ ਕੋਈ ਵੀ ਨਹੀਂ। ਅਸਿਮੀਲੇਟ ਜਾਂ ਐਲੀਮੀਨੇਟ ਵਾਲਾ ਜੋ ਇੱਕ ਪਾਲਿਸੀ ਰੱਖਿਆ ਜਾਂਦਾ। ਹਾਂਜੀ ਹਾਂਜੀ, ਜੀ। ਸੋ ਬਿਲਕੁਲ, ਆਪਣੇ ਸਰੋਤਿਓ ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ 408-272-5200 4082725200। ਉਸ ਟਾਈਮ ਦੇ ਉੱਤੇ ਚਾਹੇ ਇਹਨਾਂ ਨੂੰ ਲੱਗ ਰਿਹਾ ਸੀਗਾ ਵੀ ਅਸੀਂ ਪਤਾ ਨਹੀਂ ਇੱਥੋਂ ਕਿੰਨੀਆਂ ਕੁ ਵੋਟਾਂ ਲੈ ਲੈਣੀਆਂ। ਹਾਂਜੀ ਹਾਂਜੀ, ਬਿਲਕੁਲ। ਪਰ ਉਹ ਜੋ ਕੌਮ ਦੇ ਨਾਲ ਉਹਨਾਂ ਨੇ ਗੱਦਾਰੀ ਕੀਤੀ, ਕਿ ਉਹ ਲੋਕ ਇਹੀ ਲਫ਼ਜ਼ ਵਰਤਦੇ ਆ। ਹਾਂਜੀ ਹਾਂਜੀ, ਵੀ ਉਹ ਗੱਦਾਰੀ ਦੇ ਵਿੱਚ ਆਉਂਦੇ ਆ। ਗਲਤੀ ਦੀ ਮੁਆਫੀ ਤਾਂ ਹੁੰਦੀ ਆ, ਕਹਿੰਦੇ ਗੱਦਾਰੀ ਦੀ ਤਾਂ ਸਜ਼ਾ ਹੀ ਹੁੰਦੀ। ਹਾਂਜੀ, ਬਿਲਕੁਲ, ਲੋਕ ਇਹੀ ਕਹਿ ਰਹੇ ਆ, ਲੋਕ ਇਹੀ ਕਹਿੰਦੇ ਆ ਨਾ, ਵੀ ਉਹ ਭੁੱਲ ਨਹੀਂ ਰਹੇ, ਚਾਹੇ ਉਹ ਅੱਜ ਆਪਣਾ ਪੈਰ ਧਰਾਵਾ ਕਰਨ ਦੀ ਕੋਸ਼ਿਸ਼ ਕਰਦੇ ਆ। ਜੀ ਜੀ, ਜਿਹੜੀ ਕੰਟੈਂਪਲੇਟਿਵ
ਚੱਲਦੀ ਹੈ ਪੋਲਿਟਿਕਸ, ਉਹਦੇ ਵਿੱਚ ਉਹਨਾਂ ਦੇ ਬਿਆਨ ਜਿੱਦਾਂ ਦੇ ਮਰਜ਼ੀ ਆ ਰਹੇ ਹੋਣ, ਜਦੋਂ ਪੰਥਕ ਗੱਲ ਆਉਂਦੀ ਆ ਤਾਂ ਆਈ ਥਿੰਕ ਉਹਨਾਂ ਨੂੰ ਇਹ ਵੀ ਡਰ ਆ ਪ੍ਰਵੀਨ ਜੀ ਵੀ ਹੁਣ SGPC ਦੀਆਂ ਚੋਣਾਂ ਵੀ ਆ, ਹਾਂਜੀ ਵੀ ਇਹ ਤਾਂ ਹੁਣ ਮੁੱਦਾ ਉੱਠਣਾ ਹੀ ਉੱਠਣਾ। ਉਹ ਤੋਂ ਬਾਅਦ ਤਾਂ ਹੋਈਆਂ ਨਹੀਂ, ਹੁਣ ਹੋਣ ਲੱਗੀਆਂ ਆ। ਜਦੋਂ ਹੋਣੀਆਂ ਤੇ ਹਰ ਇੱਕ ਮੰਚ ਤੋਂ ਇਹ ਗੱਲ ਉੱਠੂਗੀ ਬਿਲਕੁਲ, ਵੀ ਕੀ ਇਹਨਾਂ ਨੇ ਕੀਤਾ, ਕੀ ਇਹਨਾਂ ਨੇ ਕੀਤਾ। ਕੋਈ ਲੋਕ ਕਹਿ ਦੇਣਗੇ ਵੀ ਨਹੀਂ ਜੀ ਉਹਨਾਂ ਨੇ ਜੀ ਬਠਿੰਡੇ ਦਾ ਨੁਹਾਰ ਬਦਲਤੀ, ਉਹਨਾਂ ਨੇ ਲੰਬੀ ਦੀ ਨੁਹਾਰ ਬਦਲਤੀ। ਉਹ ਤਾਂ ਭਾਈ ਸਿਆਸਤਦਾਨ, ਉਹ ਤਾਂ ਉਹਨਾਂ ਦਾ ਕੰਮ ਹੀ ਸੀਗਾ। ਬਿਲਕੁਲ। ਇੱਕ ਪਾਸੇ ਤੁਸੀਂ ਪੰਥ ਦਾ ਬੇੜਾ ਤੁਸੀਂ ਚੱਕਿਆ ਆ, ਉਹ ਚੱਕਿਆ ਕਾਹਦਾ, ਗਰ ਕੀ ਕਰਤਾ। ਪੰਥ ਵੱਡਾ ਕਿ ਇੱਕ ਸ਼ਹਿਰ ਵੱਡਾ ਜਾਂ ਇੱਕ ਥਾਂ ਵੱਡੀ। ਲੋਕਾਂ ਦੇ ਮਨਾਂ 'ਚ ਤੇ ਸਵਾਲ ਹੈਗੀ ਆ ਨਾ ਜੀ, ਸੋ ਇਹ ਜ਼ਰੂਰੀ ਆ, ਇਸ ਦੇ ਬਾਰੇ ਗੱਲ ਵੀ ਹੋਣੀ ਚਾਹੀਦੀ ਆ। ਲੋਕਾਂ ਨੇ ਕਿਹਦੇ ਨਾਲ ਨਹੀਂ ਪ੍ਰਕਾਸ਼ ਬਾਦਲ ਹੋਣਾ ਦੀ ਤੁਲਨਾ ਕੀਤੀ, ਹੁਣ ਵੀ ਜਦ ਚਾਹੇ ਚਲੇ ਵੀ ਗਏ ਆ ਤਾਂ ਵੀ ਉਹ ਏਦਾਂ ਹੈ। ਪਰ ਹੁਣ ਜਿੱਦਾਂ ਉਹਨਾਂ ਦੇ ਬੇਟੇ ਸੁਖਬੀਰ ਬਾਦਲ, ਜੋ ਹੁਣ ਉਹਨਾਂ ਨੇ ਟਰਾਈ ਕੀਤੀ 103 ਜਿਹੜਾ ਸਥਾਪਨਾ ਦਿਵਸ ਸੀ, 103ਵਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ, ਉਸ ਟਾਈਮ ਦੇ ਉੱਤੇ ਸੁਖਬੀਰ ਬਾਦਲ ਹੁਣਾਂ ਦਾ ਇਹ 2015 ਦੇ ਇਸ ਮਾਮਲੇ ਦੀ ਬੇਅਦਬੀ ਦੇ ਮਾਮਲੇ ਵਿੱਚ ਮੁਆਫੀ ਦਾ ਕੰਮ ਜਿਹੜਾ ਆ ਉਹ ਆਉਂਦਾ ਆ। ਲੋਕ ਤਾਂ ਕਹਿੰਦੇ ਮਾਫੀ ਦੀ ਗੱਲ ਹੀ ਛੱਡ ਦੋ, ਇਹ ਨਹੀਂ, ਇਸ ਚੀਜ਼ ਨੂੰ ਭੁੱਲਿਆ ਜਿਹੜਾ ਉਹ ਨਹੀਂ ਜਾ ਸਕਦਾ। ਸੰਗਤਾਂ ਤਾਂ ਅਜੇ ਤੱਕ ਪੁਰਾਣਿਆਂ ਦੀਆਂ ਕੀਤੀਆਂ ਗੱਦਾਰੀਆਂ ਉਹ ਨਹੀਂ ਭੁੱਲਦੀਆਂ, ਇਹ ਤਾਂ ਬਹੁਤ ਰੀਸੈਂਟ। 80 ਦੇ ਦਹਾਕੇ ਵਿੱਚ ਜਿਹੜੇ ਸੱਤਾ ਦੇ ਜ਼ੁਲਮ ਕੀਤੇ ਉਹ ਨਹੀਂ ਲੋਕਾਂ ਨੇ ਭੁੱਲੇ, ਤੇ ਇੰਨੇ ਦਹਾਕੇ ਪੁਰਾਣੇ ਉਹ ਜਦੋਂ ਪੰਜਾਬ ਦੀ ਵੰਡ ਹੋਈ ਉਸ ਵੇਲੇ ਉਹ ਨਹੀਂ ਭੁੱਲੇ, ਉਹ ਨਹੀਂ ਜਿਹੜੇ ਉਹ ਭੁੱਲੇ। ਉਦੋਂ ਕਿਹਨਾਂ ਨੇ ਕਿੱਦਾਂ ਗੱਦਾਰੀਆਂ ਕੀਤੀਆਂ, ਕਿਵੇਂ ਉਹ ਸਾਰਾ ਕੁਝ ਹੋਇਆ, ਲੋਕ ਕੁਝ ਜਾਣਦੇ ਆ। ਗੁਰ ਇਤਿਹਾਸ ਦੇ ਵਿੱਚ ਪਿੱਛੇ ਚਲੇ ਜਾਓ, ਕਿਹਨਾਂ ਨੇ ਕਿੱਦਾਂ ਕੀਤਾ, ਡੋਗਰਿਆਂ ਦਾ ਕੀ ਰੋਲ ਰਿਹਾ, ਕਿਵੇਂ ਰਿਹਾ, ਉਹ ਨਹੀਂ ਜਦੋਂ ਆਪਾਂ ਭੁੱਲ ਰਹੇ, ਇਹ ਐਡੀ ਤਾਜ਼ਾ ਘਟਨਾ ਨੂੰ ਕਿੱਦਾਂ ਜਿਹੜਾ ਉਹ ਭੁੱਲ ਸਕਦਾ। ਇਸ ਕਿਉਂਕਿ ਪਾਰਟੀ ਦੇ ਨਾਲ ਲੋਕਾਂ ਦਾ ਗਿਲਾ ਇਸ ਕਰਕੇ ਵੀ ਥੋੜਾ ਜਿਹਾ ਵੱਡਾ ਰਾਜਕਰਮਵੀਰ ਸਿੰਘ ਜੀ, ਕਿਉਂਕਿ ਲੋਕਾਂ ਨੇ ਇਹਨੂੰ ਆਪ ਸਿੰਜਿਆ। ਆਪਣੇ ਖੂਨ ਪਸੀਨੇ ਦੇ ਨਾਲ, ਕੌਮ ਦੇ ਰੱਤ ਨਾਲ ਸਿੰਜੀ ਵੀ ਜਥੇਬੰਦੀ ਸੀ ਸ਼੍ਰੋਮਣੀ ਅਕਾਲੀ ਦਲ। ਜਦੋਂ ਪਿੱਛੇ ਬੱਬਾ ਲੱਗ ਗਿਆ ਤੇ ਉਹਦੇ ਤਾਂ ਫਿਰ ਸਿੱਟੇ ਵੀ ਕੁਝ ਹੋਰ ਨਿਕਲੇ ਨਾ। ਬਾਦਲ ਨੇ ਉਹਦੀ ਤਾਂ ਡੈਫੀਨੇਸ਼ਨ ਵੀ ਬਦਲ ਗਈ ਤੇ ਉਹਦੇ ਕੰਮਕਾਰ ਵੀ ਬਦਲ ਗਏ, ਉਹ ਸਿਧਾਂਤ ਵੀ ਬਦਲ ਗਿਆ, ਉਹ ਮਰਜ ਹੋ ਗਿਆ ਕਿ ਅਸੀਂ ਹੁਣ ਜੀ ਪੰਜਾਬੀ ਪਾਰਟੀ ਹੈ। ਤੇ ਇੱਕ ਪਾਸੇ ਤੁਹਾਡੇ ਇਲਾਕੇ ਜੀ ਉਹ ਰੈਲੀ ਦੇ ਇਹਨਾਂ ਨੇ ਮੋਗੇ ਵੀ ਉਹ ਉੱਥੇ ਇਹਨਾਂ ਨੇ ਐਲਾਨ ਕੀਤਾ ਸੀਗਾ ਵੀ ਅਸੀਂ ਹੁਣ ਪੰਥਕ ਨਹੀਂ, ਹੁਣ ਅਸੀਂ ਪੰਜਾਬੀ ਪਾਰਟੀ। ਹੁਣ ਦੁਬਾਰਾ ਪੰਥਕ ਰਾਜਨੀਤੀ ਵੱਲ ਨੂੰ ਸਰਗਰਮੀ ਦਿਖਾ ਰਹੇ। ਬਿਲਕੁਲ, ਹੁਣ ਪੰਥ ਦੀ ਲੋੜ ਮਹਿਸੂਸ ਹੋਈ ਕਿੰਨੇ ਸਾਲਾਂ ਬਾਅਦ, 97 ਤੁਸੀਂ ਲਾ ਲਓ, ਤਕਰੀਬਨ ਜੇ ਆਪਾਂ 7 ਦੇ ਵਿੱਚ ਆਈਏ 17 ਦੇ ਵਿੱਚ, ਤਕਰੀਬਨ 26-27 ਸਾਲਾਂ ਬਾਅਦ ਪੰਥਕ ਵਾਪਸੀ ਆਪਾਂ ਕਹਿ ਸਕਦੇ ਹਾਂ। ਪਰ ਤੁਸੀਂ ਦੇਖੋ ਕਿ ਪੰਥ ਵੱਲੋਂ ਪਾਸਾ ਵੱਟੇ ਤੇ ਫਿਰ 3 ਸੀਟਾਂ ਤੇ ਅਕਾਲੀ ਦਲ ਆ ਗਿਆ, ਜਿਹੜਾ ਕਦੇ 93 ਸੀਟਾਂ ਮਿਲੀਆਂ ਸੀ ਅਕਾਲੀ ਦਲ ਨੂੰ ਕਿਸੇ ਸਮੇਂ। ਬਿਲਕੁਲ 97 ਦੇ ਇਲੈਕਸ਼ਨ ਦੇ ਵਿੱਚ 93 ਸੀਟਾਂ ਜਿੱਤ ਕੇ, ਕਿਉਂਕਿ 20-21 ਤੇ ਭਾਜਪਾ ਜਿੱਤੀ ਸੀ ਤੇ ਬਾਕੀ 70 ਤੋਂ ਉੱਪਰ ਇਹ ਜਿੱਤੇ ਸੀਗੇ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਤੇ ਅੱਜ ਵੇਖ ਲਓ ਤੁਸੀਂ 93 ਤੋਂ 3 ਤੱਕ ਦਾ ਸਫ਼ਰ ਜਿਹੜਾ ਉਹ ਫਿਰ ਕਿਵੇਂ ਆਇਆ, ਉਹ ਸਾਰਾ ਕੁਝ ਐਕਸ਼ਨ ਦੇ ਵਿੱਚੋਂ ਹੀ ਨਿਕਲਿਆ। ਅਜੇ ਵੀ ਬਹੁਤ ਸਾਰੇ ਲੋਕ ਅਜੇ ਵੀ ਪ੍ਰਵੀਨ ਜੀ ਇਹੀ ਆਖਦੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਆ, ਉਹਨਾਂ ਨੂੰ ਕਈ ਵੀ ਸਲਾਹ ਦਿੰਦੇ ਆ, ਭਾਈ ਜੇ ਤੁਸੀਂ ਇਸ ਪਾਰਟੀ ਨੂੰ ਬਚਾਉਣਾ ਆ, ਤੁਹਾਨੂੰ ਉਤਲੇ ਪੱਧਰ ਦੇ ਉੱਤੇ ਕੋਈ ਤਬਦੀਲੀਆਂ ਵੱਡੀਆਂ ਕਰਨੀਆਂ ਪੈਣਗੀਆਂ। ਬਿਲਕੁਲ। ਜੇ ਤੁਸੀਂ ਫੇਰ ਉਹੀ ਉੱਥੇ ਫਸੇ ਰਹਿ ਗਏ ਤਾਂ ਫਿਰ ਉੱਥੇ ਸ਼ਾਇਦ ਜਿਹੜਾ ਉਹ ਨਾਮ, ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਆ ਜਾਂ ਉਹਨਾਂ ਦੇ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਆ, ਉਹ ਚਾਹੁੰਦੇ ਵੀ ਆ, ਪਰ ਚਾਹੁੰਦੇ ਹੋਏ ਵੀ ਉਹਨਾਂ ਦੇ ਕੋਲੋਂ ਕੁਝ ਹੋ ਨਹੀਂ ਪਾ ਰਿਹਾ। ਇਹਨਾਂ ਨੇ ਇਹਦੀ ਮੈਂ ਤੁਹਾਨੂੰ ਬਿਲਕੁਲ ਤੁਹਾਡੀ ਗੱਲ ਪ੍ਰਤੱਖ ਆ, ਇਹਦੀ ਇੱਕ ਮਿਸਾਲ ਹੈ। ਝੁੰਦਾ ਕਮੇਟੀ ਬਣਾਈ ਸੀ ਇਹਨਾਂ ਨੇ 2022 ਦੇ ਇਲੈਕਸ਼ਨ ਦੇ ਬਾਅਦ। ਉਦੋਂ ਕਿਹਾ ਗਿਆ ਵੀ ਤੁਸੀਂ ਦੱਸੋ ਵੀ ਕੀ ਕੀਤਾ ਜਾਵੇ ਅਕਾਲੀ ਦਲ ਨੂੰ ਜੇ ਆਪਾਂ ਮੁੜ ਸੁਰਜੀਤ ਕਰਨਾ ਹੈ। ਤਾਂ ਉਹ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ ਬਣੀ ਸੀ। ਇਕਬਾਲ ਸਿੰਘ ਝੁੰਦਾ ਖੁਦ ਅਕਾਲੀ ਦਲ ਦੇ ਵਿੱਚ ਬੜੇ ਟਕਸਾਲੀ ਲੀਡਰ ਮੰਨੇ ਜਾਂਦੇ ਆ। ਉਹਨਾਂ ਨੇ ਇਹ ਸਿਫਾਰਸ਼ਾਂ ਕੀਤੀਆਂ ਸੀ ਰਾਜਕਰਮਵੀਰ ਸਿੰਘ ਜੀ ਕਿ ਜੇਕਰ ਅਕਾਲੀ ਦਲ ਨੂੰ ਸੁਰਜੀਤ ਕਰਨਾ ਹੈ, ਇੱਕ ਤਾਂ ਪੰਥ ਵੱਲ ਵਾਪਸੀ ਜ਼ਰੂਰੀ ਹੈ, ਇਹਦੇ ਬਿਨਾਂ ਹੋ ਨਹੀਂ ਸਕਦਾ। ਦੂਜੀ ਗੱਲ ਇਹ ਹੈ ਕਿ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਪਹਿਲਾਂ ਵਾਲਾ ਵਿਸ਼ਵਾਸ ਬਣੇ, ਤਾਂ ਬਾਦਲ ਪਰਿਵਾਰ ਨੂੰ ਇਹਦੀ ਜਿਹੜੀ ਵਾਗਡੋਰ ਫੜਾਈ ਵੀ ਹੈ, ਬਾਦਲ ਪਰਿਵਾਰ ਦਾ ਜਿਹੜਾ ਇੱਕ ਅਧਿਕਾਰ ਇਹਦੇ ਉੱਤੇ ਆ ਜਾਂ ਕਬਜ਼ਾ ਹੈ, ਉਹਦੇ ਤੋਂ ਮੁਕਤ ਕਰਾਉਣਾ ਪਊਗਾ। ਅਕਾਲੀ ਦਲ ਨੂੰ ਟਕਸਾਲੀ ਲੀਡਰਾਂ ਦਾ ਸਨਮਾਨ ਕਰਨਾ ਪਊਗਾ। ਤੇ ਜਿਹੜੀਆਂ ਜੋ ਐਲੀਗੇਸ਼ਨ, ਇਹ ਤਾਂ ਪੰਥਕ ਸੀਗੇ ਨਾ, ਜਿਹੜੇ ਐਲੀਗੇਸ਼ਨ ਰੇਤ ਮਾਫੀਏ ਦੇ ਲੱਗੇ, ਟਰਾਂਸਪੋਰਟ ਮਾਫੀਏ ਦੇ ਲੱਗੇ, ਮਾਈਨਿੰਗ ਮਾਫੀਏ ਦੇ ਲੱਗੇ, ਉਹ ਕਹਿੰਦੇ ਉਹਨਾਂ ਤੋਂ ਵੀ ਅਕਾਲੀ ਦਲ ਦੇ ਜਿਹੜੇ ਦਾਗ ਹੈ ਉਹਦੇ ਦਾਮਨ ਦੇ ਉੱਤੇ ਉਹ ਧੋਣੇ ਪੈਣਗੇ।
ਸੋ ਇਸ ਤੋਂ ਬਾਅਦ ਫਿਰ ਉਹ ਕਮੇਟੀ ਦੀ ਜਦੋਂ ਰਿਪੋਰਟ ਆਈ, ਫਿਰ ਆਪਾਂ ਦੇਖਿਆ ਕਿ ਜਗੀਰ ਕੌਰ, ਜਗਮੀਤ ਬਰਾੜ, ਮਨਪ੍ਰੀਤ ਇਆਲੀ, ਇਹ ਵੀ ਥੋੜ੍ਹਾ ਜਿਹਾ ਰੋਸਾ ਰਸੇਵਾਂ ਇਹਨਾਂ ਦਾ ਵੀ ਹੋਇਆ। ਇਹ ਵੀ ਆਪਣੇ ਆਪ ਨੂੰ ਇਹਨਾਂ ਨੇ ਲਾਂਭੇ ਕੀਤਾ ਅਕਾਲੀ ਦਲ ਦੀ ਫੰਕਸ਼ਨਿੰਗ ਤੋਂ। ਤੇ ਉਸ ਤੋਂ ਬਾਅਦ ਇਹ ਵੀ ਗੱਲਾਂ ਤੁਰੀਆਂ ਕਿ ਇਹ ਜਿਹੜੀ ਕਮੇਟੀ ਦੀ ਰਿਪੋਰਟ ਆ ਲਾਗੂ ਹੋਣੀ ਚਾਹੀਦੀ ਹੈ, ਪਰ ਕਿਉਂਕਿ ਅਕਾਲੀ ਦਲ ਉੱਤੇ ਬਾਦਲ ਪਰਿਵਾਰ ਦੀ ਪਕੜ ਬਹੁਤ ਹੈ ਤੇ ਸਿਕੰਦਰ ਸਿੰਘ ਮਲੂਕਾ, ਜਥੇਦਾਰ ਬਲਵਿੰਦਰ ਸਿੰਘ, ਜਥੇਦਾਰ ਨਹੀਂ ਮਾਫ਼ ਕਰਨਾ, ਬਲਵਿੰਦਰ ਸਿੰਘ ਭੂੰਦੜ ਤੇ ਵਲਟੋਆ, ਇਹ ਸਾਰੇ ਆ ਗਏ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਕਿ ਨਹੀਂ, ਜੋ ਅਕਾਲੀ ਦਲ ਦੇ ਜੇ ਕੋਈ ਚਲਾ ਸਕਦਾ ਤਾਂ ਉਹ ਬਾਦਲ ਪਰਿਵਾਰ ਹੈ। ਸੋ ਇਸ ਕਰਕੇ ਉਹ ਬੜਾ ਐਸਾ ਸੀਗਾ ਕੰਮ ਕਿ ਬਈ ਅਕਾਲੀ ਦਲ ਕੋਲੇ ਫਿਰ ਬਾਦਲ ਪਰਿਵਾਰ ਕੋਲੇ ਅਕਾਲੀ ਦਲ ਦੀ ਜਿਹੜੀ ਗੱਲ ਸੀਗੀ ਉਹ ਰਹੀ, ਤੇ ਇਸ ਕਰਕੇ ਹੁਣ ਵੀ ਉਹ ਅੱਜ ਕੱਲ੍ਹ ਚਲਾ ਰਹੇ ਨੇ। ਪਰ ਜਿਵੇਂ ਤੁਸੀਂ ਕਿਹਾ ਕਿ ਹੁਣ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਨੇ, ਤੇ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦੇ ਵਿੱਚ ਜਾਣ ਦੇ ਲਈ ਕੋਈ ਗੱਲ ਚਾਹੀਦੀ, ਕੋਈ ਆਧਾਰ ਚਾਹੀਦਾ, ਕੋਈ ਐਸਾ ਪੈਰ ਰੱਖਣ ਨੂੰ ਥਾਂ ਜਿਹੜੀ ਉਹ ਲੱਭ ਰਹੇ ਆ। ਹਾਂਜੀ, ਕਲੀਨ ਚਿੱਟਾਂ ਆਪ ਦੇ ਕੇ ਹਾਂਜੀ, ਉਦੋਂ ਕਿਹਾ ਵੀ ਨਹੀਂ ਜੀ ਅਸੀਂ ਗਲਤ ਨਹੀਂ, ਹੁਣ ਮੰਨਦੇ ਆ ਵੀ ਸਾਡੇ ਕੋਲ ਮਾਫੀ ਜਿਹੜੀ ਉਹ ਹੁਣ ਪੰਥ ਸਾਨੂੰ ਮਾਫ ਕਰ ਦੇਵੇ। ਹਾਂਜੀ, ਹਾਂਜੀ, ਪੰਥ ਦਾ ਦਿਲ ਤਾਂ ਵੱਡਾ ਹੁੰਦਾ ਹੀ ਆ। ਹਾਂਜੀ, ਹਾਂਜੀ, ਪੰਥ ਬੜਿਆਂ ਨੂੰ ਮਾਫ ਵੀ ਕਰਦਾ ਆ, ਪਰ ਕਿਹੜੇ ਮਾਮਲੇ 'ਚ ਕਰਦਾ ਹੁੰਦਾ ਆ, ਇਹ ਜ਼ਰੂਰੀ ਹੈ। ਜਸਵੀਰ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਪ੍ਰਵੀਨ ਜੀ, ਸਤਿ ਸ੍ਰੀ ਅਕਾਲ ਜੀ। ਅੱਛਾ, ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਨਹੀਂ ਹੋਇਆ ਜੀ, ਇਹ ਸਿਰਫ ਅਕਾਲੀ ਦਲ ਬਾਦਲ ਦਾ ਬੇੜਾ ਗਰਕ ਹੋਇਆ। ਬੁੱਢਾ ਦਲ ਜਿਹੜਾ ਇਹਨਾਂ ਚ ਜਾਂਦਾ ਨਹੀਂ ਥੋ ਨਾ, ਜਿੰਨੇ ਬੁੱਢੇ ਆ ਜੀ ਉਹਨਾਂ ਚ ਇਹਨਾਂ ਕੁਝ ਨਹੀਂ ਵੱਟਿਆ। ਜੋ ਮਰਜ਼ੀ ਕਰਨ, ਮਾਫੀਆਂ ਮੰਗਣ, ਉਹ ਮਾਫੀ ਦੇਣ ਦੇ, ਉਹਨਾਂ ਨੂੰ ਮਾਫ ਕਰਨ ਦੇ ਯੋਗ ਨਹੀਂ ਹੈ ਜਿਹੜੀਆਂ ਉਹਨਾਂ ਗਲਤੀਆਂ ਕੀਤੀਆਂ ਨਾ। ਇੱਕ ਤਾਂ ਗਲਤੀ ਹੁੰਦੀ, ਇੱਕ ਹੁੰਦਾ ਕ੍ਰਾਈਮ ਕੀਤਾ ਜੀ, ਜਿਹੜਾ ਝੂਠੇ ਸਾਧ ਨੂੰ ਜੋ ਵੀ ਇਹਨਾਂ ਮਾਫੀਨਾਮਾ ਦਿੱਤਾ ਉਹ ਮਾਫ ਕਰਨ ਯੋਗ ਨਹੀਂ ਹੈ ਯਾਰ, ਉਹਦੀ ਸਜ਼ਾ ਹੀ ਬਣਦੀ ਆ। ਇਹਨਾਂ ਨੂੰ ਸਜ਼ਾ ਜੇ ਕੌਮ ਜਾਂ ਪੰਥ ਨਹੀਂ ਦਿੰਦਾ ਤਾਂ ਪਰਮਾਤਮਾ ਦਊਗਾ ਇਹਨੂੰ ਸਜ਼ਾ, ਸਾਰਿਆਂ ਦਊ, ਕੱਲੇ ਜਿੰਨੇ ਉਸ ਦੇ ਭਾਗੀ ਜਾ ਸਕੇ ਨਾ, ਜਿਹੜੇ ਉਸ ਦਲ ਦੇ ਵਿੱਚ ਸੀਗੇ, ਚਾਹੇ ਕੋਈ ਵੀ ਹੈਗਾ, ਜਿੰਨੇ ਵੀ ਉਹ ਮੈਂਬਰ ਸੀਗੇ, ਸਾਰੇ ਸੇਮ ਹੱਕਦਾਰ ਆ ਉਸ ਗੁਨਾਹ ਦਾ। ਉਹ ਗੁਨਾਹ ਕੀਤਾ, ਬਿਲਕੁਲ। ਇੱਕ ਗਲਤੀ ਹੁੰਦੀ ਆ, ਗਲਤੀ ਨੂੰ ਮਾਫੀ ਮਿਲ ਜਾਂਦੀ ਆ। ਆਪਣੇ ਧਰਮ ਵਿੱਚ ਗਲਤੀ ਨੂੰ ਮਾਫੀ ਦੇ ਦਿੰਦੇ ਆ। ਜੇ ਉਹ ਗੁਨਾਹ ਕੀਤਾ, ਗੁਨਾਹ ਨੂੰ ਮਾਫੀ ਕਿਤੇ ਨਹੀਂ ਹੈ ਯਾਰ। ਜੀ ਜੀ, ਗੁਨਾਹ ਨੂੰ ਸਜ਼ਾ ਹੀ ਆ। ਜੀ ਜੀ, ਧੰਨਵਾਦ। ਤੇ ਇਹਨਾਂ ਨੂੰ ਮਿਲਣੀ ਆ, ਇਹਨਾਂ ਨੂੰ ਇੱਥੇ ਜੋ ਮਰਜ਼ੀ ਕਰ ਲੈਣ, ਕੁਛ ਨਹੀਂ ਇਹਨਾਂ ਬਟਿਆ ਜਾਣਾ। ਜਿੰਨਾ ਚਿਰ ਬੁੱਢਾ ਦਲ ਸੀ ਜਾਂਦਾ ਨਾ, ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਸੰਸਥਾ, ਉਹ ਚੜ੍ਹਦੀ ਕਲਾ 'ਚ ਰਹਿਣੀ ਆ ਜੀ, ਉਹਨੂੰ ਕੁਛ ਨਹੀਂ ਹੋਣਾ। ਉਹ 1920 ਦੀ ਜਿਹੜੀ ਸਥਾਪਿਤ ਕੀਤੀ ਆ, ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਇਹ ਸਿਰਫ ਇਹਨਾਂ ਬੇੜਾ ਗਰਕ ਸਾਡਾ ਇਹਨਾਂ ਨੇ ਕੀਤਾ। ਤੇ ਇਹਨਾਂ ਦਾ ਬਣਦਾ ਨਹੀਂ ਸ਼੍ਰੋਮਣੀ ਅਕਾਲੀ ਦਲ, ਇਹਦਾ ਅਕਾਲੀ ਦਲ ਬਾਦਲ ਆ ਜੀ ਜੀ, ਤੇ ਇਹਦਾ ਬੇੜਾ ਗਰਕ ਹੋਣਾ। ਜਿੰਨੀਆਂ ਮਰਜ਼ੀ ਮਾਫੀ ਮੰਗੇ, ਕੋਈ ਫਰਕ ਨਹੀਂ ਪੈਣਾ। ਥੈਂਕ ਯੂ ਜਸਵੀਰ ਜੀ, ਥੈਂਕ ਯੂ। ਹਾਂਜੀ, ਓਕੇ। ਸੋ ਜਿੱਦਾਂ ਇਹਨਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕੁਛ ਨਹੀਂ ਹੁੰਦਾ, ਪਰ ਦੇਖੋ ਜੀ ਜਦੋਂ ਇੰਨਾ ਚ ਲੰਮਾ ਸਮਾਂ ਲੰਘ ਜਾਂਦਾ ਨਾ, ਲੋਕਾਂ ਦੇ ਮਨਾਂ ਦੇ ਵਿੱਚ ਫਿਰ ਉਹ ਰੀਸੈਂਟ ਵਾਲੀ ਗੱਲ ਜ਼ਿਆਦਾ ਚੇਤੇ ਰਹਿੰਦੀ ਆ। ਜੇ ਅਜੇ ਵੀ ਨਹੀਂ ਸੁਧਰਨਗੇ ਫਿਰ ਕਦੋਂ ਸੁਧਰਨਗੇ? ਕੀ ਇਸ ਦੇ ਵਿੱਚ ਜਿਹੜਾ ਉਹ ਕਰਨ ਜਾ ਰਹੇ ਆ, ਕੀ ਵਾਕਿਆ ਸੁਖਬੀਰ ਬਾਦਲ ਆਪਣਾ ਪੂਰਾ ਹੀ ਮਨ ਬਦਲ ਚੁੱਕੇ ਹੋਣ? ਜੀ ਜੀ ਜੀ, ਵੀ ਕੀ ਵਾਕਿਆ ਹੀ ਪੰਥ ਦੇ ਲਈ ਉਹ ਸਾਰਾ ਕੁਝ ਕਰਨ ਨੂੰ ਰੈਡੀ ਹੈ ਜੋ ਪੰਥ ਚਾਹੁੰਦਾ। ਹਾਂਜੀ, ਇਹ ਤਾਂ ਚਲੋ ਸਮਾਂ ਦੱਸੂਗਾ, ਪਰ ਹਾਲ ਦੀ ਘੜੀ ਲੋਕਾਂ ਦੇ ਮਨਾਂ ਦੇ ਵਿੱਚੋਂ ਉਹ ਚੀਜ਼ ਨਹੀਂ ਚੱਲਦੀ। ਬਿਲਕੁਲ। ਆਪਣੇ ਨਾਲ ਜੁੜੇ ਨੇ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੂੰਗੀ ਜਿਹੜਾ ਟੌਪਿਕ ਚੱਲ ਰਿਹਾ ਹੈ ਜੀ। ਦੇਖੋ, ਨਾ ਤਾਂ ਮੈਂ ਕੋਈ ਪੋਲੀਟੀਕਲ ਲੀਡਰ ਆ, ਨਾ ਮੇਰੀ ਕੋਈ ਪਾਰਟੀ ਹੈ, ਬਟ ਫਨੀ ਪੁਆਇੰਟ ਇਜ਼ ਕਿ ਜਿੱਥੇ ਆਪਾਂ ਨੂੰ ਇਹ ਦੇਖਣਾ ਚਾਹੀਦਾ, ਜਿੱਥੇ ਸੁਖਬੀਰ ਬਾਦਲ ਨੇ ਮਾਫੀ ਮੰਗੀ ਹੈ, ਸੌਰੀ ਬੋਲ ਰਿਹਾ ਆਪਣੇ ਵੱਲੋਂ, ਤੁਸੀਂ ਉਹਦੇ ਵਿੱਚ ਇੱਕ ਕਲੌਜ਼ ਨੋਟ ਕਰੋ। ਉਹ ਕਹਿ ਰਿਹਾ ਜੇ ਹੀ ਸਟਾਰਟਡ ਵਿਦ ਦ ਵਰਡ ਇਫ, ਜੇ ਸਾਡੇ ਰਾਜ ਦੇ ਵਿੱਚ ਕੋਈ ਗਲਤੀ ਹੋਈ ਹੈ ਤੇ ਮੈਂ ਮਾਫੀ ਮੰਗਦਾ। ਸਿੱਧੀ ਗੱਲ ਹੈ ਵੀਰ ਜੀ। ਜਦੋਂ ਮੋਦੀ ਵਾਲੀ ਮਾਫੀ ਹੋ ਗਈ। ਹਾਂਜੀ, ਹਾਂ, ਐਗਜ਼ੈਕਟਲੀ। ਦੂਜੀ ਗੱਲ ਦੇਖੋ, ਫॉर ਐਗਜ਼ਾਮਪਲ ਮੈਂ ਕੁਝ ਗਲਤ ਕੀਤਾ ਹੈ, ਜੇ ਮੈਂ ਉਹਨੂੰ ਮਾਫੀ ਨੂੰ ਵਾਕਈ ਮਾਫੀ ਮੰਨ ਕੇ ਕਹਿਣਾ ਨਾ, ਉਹ ਫਿਰ ਬਿਲਕੁਲ ਵੀ ਬੋਰਿਆਂ ਵਾਲੀ ਨਾ ਕਰਦੀ ਆਈ ਅਪੋਲੋਜਾਈਜ਼ ਤੇ ਦਫਾ ਹੋਣੇ, ਫਿਰ ਕੋਈ ਨਾ ਕੋਈ ਪੁੱਠੇ ਸਿੱਧੇ ਕੰਮ ਕਰਦੇ ਨੇ। ਇਹ ਤੇ ਇਹਨਾਂ ਨੇ ਉਹ ਟੌਪਿਕ ਕਰ ਲਿਆ ਕਿ ਅਸੀਂ ਬਸ ਜੇ ਕਰਕੇ ਮੈਂ ਏਦਾਂ ਕਹਿ ਦੇਵਾਂ। ਇਹਨਾਂ ਨੂੰ ਤਰਲੋ ਮੱਛੀ ਲੱਗੀ ਹੋਈ ਹੈ ਵੀ ਕਿਸੇ ਤਰੀਕੇ ਸਾਡਾ ਲੀਡਰੀ ਸਟੈਪ ਫੇਰ ਬਣ ਜਾਏ ਤੇ ਰੱਬ ਮਾਫ ਕਰੇ। ਵੇਖੋ ਵੀਰ ਜੀ, ਜੇ ਇਹ ਆਉਂਦਾ ਆ, ਇਹਦੇ ਨਾਲ ਜਿੰਨਾ ਇਹਦਾ ਲਾਮ ਡੋਰ ਸਾਰੀ ਚੜਾਮ ਫੇਰ ਆ ਜਾਣੀ। ਜੇ ਹੱਥ ਜੋੜ ਕੇ ਬੇਨਤੀ, ਜਿੰਨੇ ਜਾਣੇ ਵੀ ਸੁਣ ਰਹੇ ਨੇ, ਪਲੀਜ਼ ਇਹਨੂੰ ਭੁੱਲ ਕੇ ਨਾ ਕੋਈ ਪੰਥ ਦੇ ਵਿੱਚ ਵਾੜ ਲੇ। ਇਹਨਾਂ ਬਿਲਕੁਲ ਬੇੜਾ ਗਰਕ ਕਰ ਦਿੱਤਾ ਪੰਥ ਦਾ।
ਤੇ ਕੋਈ ਪੰਥ ਪੁੰਥ ਵਾਲੀਆਂ ਗੱਲਾਂ ਨਹੀਂ ਜੇ ਹੁਣ ਰਹਿ ਗਈਆਂ। ਨਾਓ ਵੀ ਹੈਵ ਟੂ ਬੀ ਵੈਰੀ ਸਟ੍ਰਿਕਟ ਐਂਡ ਵਾਚ, ਸੋਚ ਸਮਝ ਕੇ ਕਿਸੇ ਨੂੰ ਪਦਵੀ ਦਈਏ ਤਾਂ ਕਿ ਜਿਹੜਾ ਅੱਗੋਂ ਆਉਣ ਵਾਲੀ ਜਨਰੇਸ਼ਨ ਤੇ ਟਾਈਮ ਪੀਰੀਅਡ ਨੂੰ ਸਾਂਭ ਲਵੇ। ਬਸ ਮੈਂ ਤੇ ਇੰਨਾ ਕੁ ਕਹਿਣਾ ਚਾਹੂੰਗੀ। ਉਹਨੂੰ ਉਹਦੀ ਖੱਲੜੀ 'ਚ ਕੋਈ ਸ਼ਰਮ, ਕੋਈ ਡਰ ਵਾਲੀ ਸਟੋਰੀ ਨਹੀਂ ਹੈ। ਦ ਵੇ ਹੀ ਸਟਾਰਟਡ, ਜੇ ਮੇਰੇ ਰਾਜ ਵਿੱਚ ਕੋਈ ਗਲਤੀ, ਸਾਡੇ ਰਾਜ ਵਿੱਚ ਗਲਤੀ ਹੋਈ, what he mean, ਇਹਨੂੰ ਪਤਾ ਨਹੀਂ ਇਹਨਾਂ ਨੇ ਕਿੰਨੀਆਂ ਗਲਤੀਆਂ ਕੀਤੀਆਂ ਨੇ। ਸੋ ਦੈਟਸ ਆਲ। ਬਾਕੀ ਮੈਂ ਕੋਈ ਬਹੁਤ ਵੀ ਮਾਹਿਰ ਨਹੀਂ, ਬਟ ਦੈਟਸ ਆਲ ਆਈ ਵੁੱਡ ਲਾਈਕ ਟੂ ਸੇ। ਧੰਨਵਾਦ ਭੈਣ ਜੀ, ਬੜੀ ਮਿਹਰਬਾਨੀ। ਥੈਂਕ ਯੂ ਵੀਰੇ। ਅਗਲੇ ਕਾਲਰ ਨੇ ਜਗਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਪਾਂ ਪੰਥਕ ਮੁੱਦੇ ਛੇੜੇ ਆ ਜੀ। ਮੈਂ ਤਾਂ ਇੱਕੋ ਬੇਨਤੀ ਕਰਨੀ, ਅਸੀਂ ਕੱਟੜ ਅਕਾਲੀ ਪਰਿਵਾਰ ਚੋਂ ਆ ਜੀ। ਪਰ ਅਸੀਂ ਉਸ ਅਕਾਲੀ ਪਰਿਵਾਰ ਵਿੱਚ ਜਦੋਂ ਸੰਤ ਫਤਿਹ ਸਿੰਘ ਵੇਲੇ ਜੀ, ਬੁੱਢਾ ਜੋੜ ਵੇਲੇ ਸੰਤ ਫਤਿਹ ਸਿੰਘ ਜੀ ਹੁੰਦੇ, ਅਸੀਂ ਉਸ ਵੇਲੇ ਉਹ ਸੰਤਾਂ ਦੇ ਨਾਲ ਜੁੜੇ ਹੁੰਦੇ ਸੀ। ਤੇ ਆਪਣੇ ਪ੍ਰਵੀਨ ਜੀ ਦੱਸ ਰਹੇ ਸੀ ਕਿੱਕਰ ਸਿੰਘ ਜੀ ਇੱਕ MP ਬਣੇ ਸੀਗੇ। ਹਾਂਜੀ ਹੈ ਨਾ ਜੀ। ਉਹ ਸੰਤ ਫਤਿਹ ਸਿੰਘ ਜੀ ਨੇ ਜਿਤਾਏ ਸੀਗੇ ਜੀ, ਬਠਿੰਡੇ ਤੋਂ। ਹਾਂਜੀ, ਉਹ ਗੁਲਸ਼ਨ ਜੀ ਦੇ ਬਰਾਬਰ, ਉਹ ਜਿਹੜੇ ਸੀਗੇ ਨਾ ਉਹਦੇ ਬਰਾਬਰ ਉਹ ਖੜੇ ਸੀ ਇਲੈਕਸ਼ਨਾਂ 'ਚ। ਉਹ ਕਿੱਕਰ ਸਿੰਘ ਨੇ, ਉਹ ਆਮ ਇੱਕ ਸਧਾਰਨ ਪਰਿਵਾਰ ਦੇ ਬੱਚੇ ਸੀ, ਉਹ MP ਬਣੇ ਸੀਗੇ। ਹਾਂਜੀ, ਕਿੱਕਰ ਸਿੰਘ। ਹਾਂਜੀ, ਤਾਂ ਅਸੀਂ ਵੀ ਚਲੋ ਉਸ ਵੇਲੇ ਸਾਡੇ ਦਾਦੀ ਜੀ ਵੀ ਪੰਥਕ ਸੰਤ ਫਤਿਹ ਸਿੰਘ ਵੇਲੇ ਦੇ ਅਕਾਲੀ ਪਰਿਵਾਰ ਨਾਲ ਜੁੜੇ ਆ। ਅਸੀਂ ਕੱਟੜ ਅਕਾਲੀ, ਸਾਡਾ ਪਿੰਡ ਸਾਡਾ ਇਕੱਲਾ ਹੀ ਪਰਿਵਾਰ ਸੀ ਜਿਹੜਾ ਅਕਾਲੀ ਸੀ। ਜੀ। ਤਾਂ ਇਸ ਕਰਕੇ ਅਸੀਂ ਉਹ ਅਕਾਲੀ ਦਲ ਨਾਲ ਜਿਹੜਾ ਉਹ ਆ ਵੱਖਰਾ, ਜਿਹੜਾ ਇਹਨਾਂ ਨੇ ਉਹ ਬਾਅਦ 'ਚ ਆਪਣੇ ਵਿੱਚ ਰਾਲਾ ਮਾਲਾ ਹੋ ਗਿਆ। ਇਹ ਤਾਂ ਫਿਰ ਬਾਅਦ ਵਿੱਚ ਉਹਨਾਂ ਨੇ ਸਾਰਾ ਉਹ ਪੰਥਕੀ ਢਾਂਚਾ ਖਰਾਬ ਕਰਤਾ ਜੀ ਸਾਰਾ। ਜੀ, ਧੰਨਵਾਦ ਜੀ। ਅਸੀਂ ਉਸ ਕੱਟੜ ਪਰਿਵਾਰ ਵਿੱਚ ਅਕਾਲੀ ਦਲ ਨਾਲ ਜੁੜੇ। ਤੁਸੀਂ ਕੀ ਸੋਚਦੇ ਵੀ ਕਿੱਦਾਂ, ਕਦੋਂ ਇਹ ਪਾਰਟੀ ਦਾ ਕੋਈ ਆਧਾਰ ਬਣ ਸਕਦਾ ਹੈ? ਜੇ ਬਣਦਾ ਤੇ ਕਿੱਦਾਂ ਬਣੂਗਾ? ਇਹ ਤਾਂ ਹੁਣ ਦੇਖੋ ਜੀ, ਜਿਵੇਂ ਅਜੇ ਵੀ ਕਈ ਪੁਰਾਣੇ ਜਿਹੜੇ ਅਕਾਲੀ ਦਲ ਜਿਹੜੇ ਪੁਰਾਣੇ ਬੈਠੇ ਲੀਡਰ, ਉਹ ਆਗੂ ਬਣਨ, ਉਹ ਬਾਗਡੋਰ ਸੰਭਾਲਣ, ਤੇ ਤਾਂ ਫਿਰ ਉਸ ਹਿਸਾਬ ਨਾਲ ਇਹ ਸਿਆਸਤ ਨਹੀਂ ਹੋਣੀ ਚਾਹੀਦੀ ਜੀ। ਸਿਆਸਤ ਵੱਖਰੀ ਹੋ ਜਾਣੀ ਚਾਹੀਦੀ। ਜਿਹੜੇ ਉਹ ਆਪਣਾ ਵੱਖਰਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਖਰਾ ਹੋਣਾ ਚਾਹੀਦਾ ਜੀ। ਸਿਰਫ ਉਹ ਗੁਰਧਾਮਾਂ ਦੇ ਸਿੱਖ ਪੰਥ ਦੀ ਗੱਲ ਕਰੇ। ਜੀ, ਧੰਨਵਾਦ। ਰੋਲ ਹੋਣਾ ਚਾਹੀਦਾ ਜੀ। ਹਾਂਜੀ, ਧੰਨਵਾਦ ਜੀ, ਮਿਹਰਬਾਨੀ। ਅਗਲੇ ਕਾਲਰ ਨੇ ਅਰਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸੋਹਣਾ ਪ੍ਰੋਗਰਾਮ ਹੈ ਭਾਜੀ। ਇਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਜਸਵੰਤ ਖਾਲੜਾ ਜੀ ਹਨਾ ਮੁੱਕੇ ਆ, ਮੈਂ ਉਹਨਾਂ ਦੀ ਮੈਸੇਜ ਆਪਣੇ ਕੈਲੀਫੋਰਨੀਆ ਤੋਂ ਵੀ ਸੁਣਿਆ ਸੀ। ਉਹ ਕਹਿੰਦੇ ਵੀ ਜਲੰਧਰ ਮੈਂ ਆਪ ਖੁਦ ਬਾਦਲ ਕੋਲ ਗਈ ਸੀਗੀ, ਤੇ ਉਹ ਕਹਿੰਦੇ ਨਹੀਂ ਬੀਬੀ ਜੀ ਹੁਣ ਉਹ ਭੁੱਲ ਜਾਓ, ਸਮਾਂ ਬਦਲ ਗਿਆ, ਕਿ ਨਹੀਂ ਇਹਨੇ ਕੁਛ ਨਹੀਂ ਕੀਤਾ। ਫਿਰ ਜਦੋਂ 96 ਦੇ ਬੱਚੇ ਹੀ ਨਹੀਂ ਜਿੱਤੇ ਆ ਕਿ ਨਹੀਂ, ਉਦੋਂ ਹੀ ਨਹੀਂ ਇਹ ਕਿਹਾ ਸੀਗਾ ਵੀ ਅਸੀਂ ਜਿਹੜੇ ਪੁਲਿਸ ਅਫਸਰਾਂ ਨੇ ਇੰਨਾ ਪੰਜਾਬ 'ਚ ਅਤਿਆਚਾਰ ਕੀਤਾ ਵੀ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਉਹ ਦੇਣ ਦੀ ਬਜਾਏ ਆ ਸਮੇਤ ਸੈਣੀ ਉਹਨਾਂ ਨੂੰ ਜਾਂ ਦੂਸਰੇ ਜਿੰਨੇ ਵੀ ਸੀਗੇ ਆਲਮ ਹੋਣੀ ਜਾਂ ਹੋਰ ਸਾਰਿਆਂ ਨੂੰ ਉੱਚੇ ਅਹੁਦਿਆਂ ਤੇ, ਜਾਂ ਹੁਣ ਜਿਹੜਾ ਪਰਮਜੀਤ ਉਮਰਾ ਨੰਗਲ ਜਿੱਥੇ ਕੇਸ ਜਾਂ ਕਿਹਨਾਂ ਨੇ ਫਿੱਤੀਆਂ ਦਿੱਤੀਆਂ, ਇਹਨਾਂ ਨੂੰ ਕਿਹੜਾ ਚੇਤਾ ਭੁੱਲ ਗਿਆ ਜਾਂ ਚੇਤਾ ਨਹੀਂ ਵੀ ਅਸੀਂ ਕੀ ਕਰਦੇ ਆ। ਸੋ ਇਹ ਜਿੱਦਾਂ ਪਹਿਲੇ ਕਾਲਰ ਕਹਿ ਕੇ ਗਏ ਆ ਕਿ ਨਹੀਂ ਵੀ ਗੁਨਾਹ ਦੀ ਮਾਫੀ ਨਹੀਂ ਹੁੰਦੀ, ਭੁੱਲ ਦੀ ਮਾਫੀ ਹੁੰਦੀ ਹੈ। ਤੇ ਬਾਕੀ ਤੁਹਾਡਾ ਸ਼ੋਅ ਬਹੁਤ ਸੋਹਣਾ, ਤੁਸੀਂ ਬਹੁਤ ਸੋਹਣੇ ਮੁੱਦਿਆਂ ਨੂੰ ਟੱਚ ਕੀਤਾ ਭਾਜੀ। ਏਦਾਂ ਹੀ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਜੀ। ਧੰਨਵਾਦ। ਤੁਹਾਨੂੰ ਲੰਮੀਆਂ ਉਮਰਾਂ ਵਾਸਤੇ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਨਾਮ ਸਿੰਘ ਜੀ। ਹਾਂਜੀ, ਦੋਨਾਂ ਵੀਰਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਤੁਹਾਡਾ ਬਹੁਤ ਦੇਖੋ ਵੀ ਜਿੱਦਾਂ ਵੀ ਮੰਨ ਲਓ ਇਹ ਜਿਹੜੀ ਕਹਿੰਦੇ ਮਾਫੀ ਵੇਲੇ ਤਾਂ ਡਰਾਮਾ ਕੀਤਾ, ਉਹ ਨਹੀਂ ਮਾਫੀ ਨਹੀਂ ਮੰਗੀ ਹੈ। ਉਹ ਤਾਂ ਹਜੇ ਵੀ ਮਤਲਬ ਜੇ ਜਾਣੇ ਅਣਜਾਣੇ ਕੋਈ ਗਲਤੀ ਹੋ ਗਈ, ਚਲੋ ਇਹ ਜ਼ਰੂਰ ਮੰਨ ਗਿਆ ਵੀ ਉਹਨਾਂ ਦੇ ਮੰਨ ਲਓ ਰਾਜ ਕਰਦੇ ਵੇਲੇ ਬੇਅਦਬੀ ਹੋਈ ਆ। ਪਰ ਵੀਰ ਜੀ ਜੇ ਉਹਨਾਂ ਪਤਾ, ਜੇ ਉਹ ਕਹਿੰਦੇ ਵੀ ਹਾਂ ਵੀ ਸਾਤੇ ਦਬਾਅ ਪਾਇਆ ਸੀ, ਉਹ ਨਾ ਲੈ ਦੇਣ ਕਿ ਦਬਾਅ ਪਾਇਆ ਸੀਗਾ। ਜੀ ਦੱਸੇ ਸਕਦੇ ਹੁਣ ਉਹਦਾ ਇਨਵੈਸਟੀਗੇਸ਼ਨ ਸਭ ਕੁਛ ਹੋਇਆ, ਪੁੱਛ ਕੇ ਉਹਨੂੰ ਦੱਸਿਆ ਨਹੀਂ ਕੁਛ ਵੀ ਜੇ। ਤੇ ਹਾਂ ਮਾਫੀਨਾਮਾ ਤਾਂ ਜੇ ਉਹਨਾਂ ਜਥੇਦਾਰ ਉੱਥੇ ਤਲਬ ਕਰਤੇ, ਉਹ ਉਹਨਾਂ ਬੁਲਾ ਦੇ ਇੱਥੇ ਉਹਨਾਂ ਤੇ ਉਹ ਨਾ ਸਾਡੇ ਉੱਥੇ ਸੰਗ ਸਾਹਮਣੇ ਇਹ ਤਾਂ ਆਪਣੇ ਜਾ ਕੇ ਖੜੇ ਹੋ ਕੇ ਪਰਨਾ ਪਾ ਕੇ ਇੱਥੇ ਕਹਿਣ ਲੱਗ ਪਏ ਨਹੀਂ ਇਹ ਡਰਾਮਾ ਜੀ, ਮੇਰਾ ਖਿਆਲ ਸਿੱਖ ਕੌਮ ਨੂੰ ਸਮਝਣਾ ਚਾਹੀਦਾ, ਇਹ ਤਾਂ ਸਿਰਫ ਆਪਣਾ ਬਾਦਲ ਦਲ ਬਚਾਉਣ ਖਾਤੇ ਕਰਦੇ। ਕੱਲ ਨੂੰ ਜੇ ਕਹਿਣ ਹਾਂ ਇਹਨਾਂ ਰਾਜ ਆ, ਕੱਲ ਨੂੰ ਕਹਿਣ ਹਾਂ ਠੀਕ ਆ ਬਈ ਅਸੀਂ ਨਾਲ ਬਾਦਲ ਪ੍ਰਕਾਸ਼ ਸਿੰਘ ਬਾਦਲ ਨਾਲ ਆ ਗਏ ਜੀ, ਉਹਨ ਆਰਡਰ ਕੀਤਾ ਹੈ ਗੋਲੀ ਦਾ, ਉਹ ਹੈ ਨਹੀਂ ਅਸੀਂ ਦੁਨੀਆ 'ਚ, ਬਾਕੀਆਂ ਨੂੰ ਬਚਾ ਜੂਗਾ। ਆਹ ਕੰਮ ਹੋਣਾ ਜੀ ਇਹਨਾਂ ਦਾ। ਤੇ ਮਾਫੀ ਦੇ ਲਾਇਕ ਨਹੀਂ ਜੀ। ਹਾਂ ਜੀ ਵਿਲੋ ਮਾਫੀ ਮੰਗਣ, ਜੇ ਇੱਕ ਸੰਗਤ ਵਿੱਚ ਮੰਗਣ, ਸੰਗਤ ਬਖਸ਼ਣ ਯੋਗ ਆ। ਤੇ
ਇਹਨਾਂ ਦਾ, ਪਰ ਨਹੀਂ ਮਾਫੀ ਮੰਗੀ ਨਹੀਂ, ਜੋ ਡਰਾਮਾ ਕੀਤਾ, ਮੈਂ ਤਾਂ ਇਹੀ ਕਹੂੰਗਾ ਜੀ। ਠੀਕ ਹੈ ਜੀ, ਮਿਹਰਬਾਨੀ ਜੀ, ਧੰਨਵਾਦ। ਬਲਜੀਤ ਜੀ। ਹਾਂਜੀ ਭਾਈ ਸਾਹਿਬ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ, ਮੇਰੇ ਤਾਂ ਜਿੱਦਾਂ ਮੇਰੀ ਆਪਣੀ ਸੋਚ ਆ, ਮੈਂ ਕਹਿੰਦਾ ਕਿਉਂ ਨਹੀਂ ਸਿੱਖ ਕੌਮ ਲਈ ਆਪਾਂ ਨਵੀਂ ਕੋਈ ਪਾਰਟੀ ਤਿਆਰ ਕਰ ਸਕੀਏ, ਕਿਉਂਕਿ ਇਸ ਹਿਸਾਬ ਨਾਲ, ਕਿਉਂਕਿ ਸਿੱਖਾਂ ਦੀ ਲੋੜ ਆ ਮੇਨ ਤਾਂ ਜੀ। ਤੇ ਜੇ ਆਪਾਂ ਨੂੰ ਇਹਨਾਂ ਤੇ ਨਹੀਂ ਯਕੀਨ ਆ ਨਾ, ਪਹਿਲੀ ਗੱਲ ਤਾਂ ਚਲੋ ਇਹ ਕਹਿੰਦਾ ਸੀਗਾ ਭਗਵੰਤ ਮਾਨ, ਕਹਿੰਦਾ ਮੈਂ 24 ਘੰਟਿਆਂ 'ਚ ਮੈਂ ਕਰ ਦੂੰਗਾ, ਉਹ ਕਰ ਦੂੰਗਾ ਨਾ। ਅੱਜ 1.5-2 ਸਾਲ ਹੋ ਚੱਲੇ ਨਾ, 1.5 ਸਾਲ ਨਾ ਜੀ, ਤੇ ਕੀ ਉਹਨੇ ਕੁਛ ਕਰ ਦਿੱਤਾ? ਰੋਟੀ ਸਿੱਖ ਕੌਮ ਆਪੇ ਕਮਾ ਕੇ ਖਾਣ ਲਈ, ਰਾਈਟ ਜੀ। ਸਾਨੂੰ ਇਹ ਚਾਹੀਦਾ ਵੀ ਆਪਾਂ ਨੂੰ ਪੰਜਾਬ ਦੇ ਲਈ ਆਪਣੇ, ਪਹਿਲੀ ਗੱਲ ਤਾਂ ਆਪਣੇ ਨਾ ਜਿਹੜੇ ਚੰਗੇ ਆ ਸਿੱਖ ਕੌਮ ਦੇ ਵਿਦਵਾਨ, ਉਹ ਅੱਗੇ ਆਉਣਾ ਹੀ ਨਹੀਂ ਚਾਹੁੰਦੇ ਜੀ। ਉਹ ਜਦੋਂ ਕੋਈ ਆਉਣਾ ਨਹੀਂ ਚਾਹੁੰਦਾ, ਉੱਥੇ ਫਿਰ ਹਰ ਇੱਕ ਬੰਦਾ, ਮਾੜੇ ਤੋਂ ਮਾੜਾ ਬੰਦਾ ਵੀ ਹੈ ਨਾ, ਮੋਹਰੇ ਆ ਕੇ ਆਪਣੇ ਮਤਲਬ ਉਹਦਾ ਨਜਾਇਜ਼ ਫਾਇਦਾ ਚੱਕਣ ਡਿਆ ਆ। ਸਾਨੂੰ ਚਾਹੀਦਾ ਤਾਂ ਇਸ ਤਰ੍ਹਾਂ ਵੀ ਆਪਣੇ ਆਪਾਂ ਵਧੀਆ ਬੰਦਿਆਂ ਨੂੰ ਖੜੇ ਕਰੀਏ ਨਾ, ਆਪਣੀ ਇੱਕ ਸਿੱਖ ਕੌਮ ਦੀ ਵਧੀਆ ਪਾਰਟੀ ਤਿਆਰ ਕਰੀਏ। ਜੇ ਸਾਨੂੰ ਆਪਾਂ ਨੂੰ ਨਹੀਂ ਇਹਨਾਂ ਤੇ ਯਕੀਨ ਹੈ ਨਾ, ਤੇ ਚਲੋ ਅੱਜ ਤੱਕ ਅਸੀਂ ਤਾਂ ਅਕਾਲੀਆਂ ਨੂੰ ਵੋਟ ਪਾਉਂਦੇ ਰਹੇ ਹਾਂ ਨਾ, ਸਾਨੂੰ ਤਾਂ ਹੋਰ ਕੋਈ ਚੰਗਾ ਹੀ ਨਹੀਂ ਲੱਗਦਾ ਹੈਗਾ। ਤੇ ਅਸੀਂ ਨਾ ਹੁਣ ਆਹ ਵੀ ਆਮ ਪਾਰਟੀ ਬੜਾ ਉਦੋਂ ਜਸ ਗਾਉਂਦੇ ਰਹੇ ਨਾ, ਪਰ ਮੇਰੇ ਮਨ ਚ ਕੋਈ ਵੀ ਹੁੰਦਾ ਜੀ, ਮੈਂ ਕਿਹਾ ਕਹਿੰਦੇ ਹੀ ਆ ਕਰਨਾ ਕੁਝ, ਕਿਉਂਕਿ ਹਰ ਇੱਕ ਸਿੱਖ ਦਾ ਪਰਿਵਾਰ ਨਾ ਆਪਣੀ ਰੋਟੀ ਆਪ ਕਮਾ ਕੇ ਖਾਣ ਡਿਆ ਆ। ਕੋਈ ਕਿਸੇ ਪਾਰਟੀ ਨੇ ਕੁਛ ਨਹੀਂ ਦੇਣਾ ਹੁੰਦਾ, ਪਰ ਇਹ ਵੀ ਆਪਾਂ ਸਿੱਖ ਕੌਮ ਦੇ ਸਿੱਖਾਂ ਦੀ ਪਾਰਟੀ ਨੂੰ ਤਿਆਰ ਕਰਾਂਗੇ ਨਾ, ਤੇ ਹੋ ਸਕਦਾ ਸਿੱਖ ਕੌਮ ਦਾ ਕੋਈ ਵਧੀਆ ਭਲਾ ਹੋ ਸਕੂਗਾ ਜੀ। ਤੇ ਉਹਦੇ ਲਈ ਕੀ ਆ, ਤੁਹਾਡੇ ਵਰਗੇ ਸੂਝਵਾਨ ਜਿੱਦਾਂ ਸਾਰੇ ਨਾ, ਮਤਲਬ ਹੰਗਾਰਾ ਭਰਨਾ ਚਾਹੀਦਾ ਆ। ਇੱਥੇ ਵੀ ਏਦਾਂ ਗੁਰੂ ਘਰਾਂ ਨੂੰ ਸਾਂਭਿਆ ਜ਼ਰੂਰ ਲੋਕਾਂ ਨੇ ਹੈਗਾ ਨਾ, ਜਦੋਂ ਮੁਸੀਬਤ ਪੈਂਦੀ ਆ ਆਪਣੇ ਪੰਜਾਬ ਦੇ ਉੱਪਰ ਨਾ, ਕੋਈ ਇੱਕ ਵੀ ਗੁਰੂ ਘਰ ਵਾਲਾ ਕਹਿੰਦਾ ਵੀ ਅਸੀਂ ਉੱਥੇ ਲਈ ਕੋਈ ਡੋਨੇਸ਼ਨ ਦਿੰਦੇ ਆ, ਇੱਥੇ ਦਾ ਪੈਸਾ ਹੈ ਤਾਂ ਸਾਡੀ ਗੁਰੂ ਘਰ ਦੀ ਗੋਲਕ ਗੁਰੂ ਦੀ ਹੈ ਨਾ, ਤੇ ਹਰ ਇੱਕ ਬੰਦਾ ਆਪਣੀ ਮਨ ਮਾਰ ਕੇ ਬੈਠਾ ਆ। ਤੇ ਇਹ ਹੈਗਾ ਵੀ ਜੇ ਤੁਹਾਡੇ ਰਾਹੀਂ ਜੇ ਕੋਈ ਵਧੀਆ ਸੋਚ ਜਾਵੇ ਪੰਜਾਬ ਦੇ ਵਿੱਚ, ਹੁਣ ਇਹਨਾਂ ਭਗਵੰਤ ਮਾਨ ਮਾੜੇ ਤੋਂ ਮਾੜਾ ਬੰਦਾ ਖੜਾ ਕੀਤਾ, ਉਹ ਵੀ ਜਿੱਤ ਗਿਆ, ਰਾਈਟ, ਕੋਈ ਫਾਇਦਾ ਨਹੀਂ ਬਹੁਤਾ ਲੱਗਾ ਹੁੰਦਾ। ਜੇ ਆਪਣੇ ਵੀ ਜੇ ਆਪਾਂ ਸਿੱਖਾਂ ਵਾਲੇ ਵਧੀਆ ਕੋਈ ਸੋਚ ਰੱਖਦੇ ਆ, ਅੱਜ ਤੋਂ ਸ਼ੁਰੂਆਤ ਕਰੀਏ ਵੀ ਆਪਾਂ ਉੱਥੇ ਨਵੇਂ ਲੀਡਰ ਤਿਆਰ ਕਰੀਏ, ਉਹ ਜਿਹਨਾਂ ਦੀ ਪਿਛੋਕੜ ਵੀ ਸਿੱਖ ਕੌਮ ਦੇ ਨਾਲ ਜੁੜਿਆ ਹੋਵੇ। ਬਿਲਕੁਲ ਸਹੀ ਗੱਲ ਜੀ, ਮਿਹਰਬਾਨੀ ਜੀ। ਹਾਂਜੀ ਠੀਕ ਹੈ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨੌ ਨਿਹਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਪ੍ਰਵੀਨ ਕੁਮਾਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਰਾਜ ਕਰਨਵੀਰ ਸਿੰਘ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਰਾ ਨੂੰ। ਹਾਂਜੀ ਹਾਂਜੀ, ਮੈਂ ਸੁਣ ਰਿਹਾ ਸੋ ਜੀ। ਮੈਂ ਗੱਲ ਕਰਨੀ ਚਾਹੁੰਦਾ ਵੀ ਇਹਨਾਂ ਨੇ ਆਪਦੇ ਪੈਰੀ ਆਪ ਹੀ ਕੁਹਾੜਾ ਮਾਰਿਆ, ਬਾਦਲ ਦਲ ਤੇ ਇਹਨਾਂ ਨੇ ਜਿਹੜੀਆਂ ਇਹ ਦੂਜੀਆਂ ਸਟੇਟਾਂ ਤੋਂ ਜਿਹੜੇ ਆਪਣੇ ਲੇਬਰ ਤਬਕਾ ਜਿੰਨਾ ਵੀ ਮਜ਼ਦੂਰ ਆਇਆ, ਇਹਨਾਂ ਨੇ ਮਤਲਬ ਬਕਾਊ ਵੋਟ ਤਿਆਰ ਕਰਨ ਦੀ ਖਾਤਰ ਉਹਨਾਂ ਨੂੰ ਇੱਥੇ ਵੋਟਰ ਕਾਰਡ, ਉਹਨਾਂ ਦੇ ਆਧਾਰ ਕਾਰਡ, ਉਹ ਯਾਨੀ ਇੱਕ ਇਹਨਾਂ ਨੇ ਬਕਾਊ ਵੋਟ ਬਣਾਈ ਜੀ। ਬਾਦਲ ਨੇ 20 ਲੱਖ ਬੰਦਾ ਆਪਦੇ ਟਾਈਮ 'ਚ, ਉਸ ਟਾਈਮ 2000 ਜਦੋਂ ਇਹ ਕੈਪਟਨ ਅਮਰਿੰਦਰ ਦੀ ਬਾਜ਼ਾਰ ਤੋਂ ਬਾਅਦ 'ਚ ਵੀ ਬਾਜ਼ਾਰ ਦਾ ਉਹ ਇਹਨਾਂ ਨੇ ਪੱਕੇ ਕਰੇ। ਤੇ ਉਹ ਹੁਣ ਜਿਹੜੀ ਬਕਾਊ ਵੋਟ ਆ ਉਹ ਤਾਂ ਕਿਸੇ ਕੋਲ ਵੀ ਜਾ ਸਕਦੀ ਹੈ। ਉਸ ਤੋਂ ਬਾਅਦ 'ਚ ਇਹਨਾਂ ਨੇ ਹੋਰ ਵੀ ਬਹੁਤ, ਜਾਣੀ ਇਹਨਾਂ ਨੇ ਕਿਹਾ ਵੀ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਸਿੰਦੇ ਬਣਾਵਾਂਗੇ ਤੇ ਉਹਨਾਂ ਨੂੰ ਅਸੀਂ ਕਲੋਨੀਆਂ ਵੀ ਦੇਵਾਂਗੇ ਬਣਾ ਕੇ, ਇਹ ਕਰਾਂਗੇ। ਪਹਿਲਾਂ ਸ਼ੁਰੂਆਤ ਇਹਨਾਂ ਨੇ ਕਰੀ ਜੀ। ਤੇ ਹੁਣ ਦੇਖੋ ਇਹਨਾਂ ਦੀ ਸਾਡੀ ਜਿਹੜੀ ਪੈਟ ਵੋਟ ਸੀ ਇਹਨਾਂ ਦੇ ਅਕਾਲੀ ਦਲ ਦੀ, ਉਹ ਤਾਂ ਉਹੀ ਪੰਜਾਬ ਦੇ ਵਿੱਚੋਂ ਮਾਈਗ੍ਰੇਸ਼ਨ ਕਰ ਚੁੱਕੀ ਆ। ਤੇ ਬਾਕੀ ਦੂਸਰੀ ਸਟੇਟਾਂ ਦੀ ਬਕਾਊ ਵੋਟ ਜਾਂ ਹੋਰ ਉਹ ਵੱਧ ਗਈ, ਉਹ ਵੀ ਕਾਰਨ ਹੈ। ਬਾਕੀ ਇਹਨਾਂ ਨੇ 1978 ਤੋਂ ਸਟਾਰਟ ਕਰਕੇ ਜਿਹੜੇ ਨਿਰੰਕਾਰੀ ਕਾਂਡ ਤੋਂ ਸ਼ੁਰੂ ਹੋ ਗਏ, ਡੱਬ ਵਾਲਾ ਕਾਂਡ ਜਿੱਥੇ ਉਹ ਸਿਰਸਾ ਵਾਲਿਆਂ ਨੇ ਉਹ ਮੁੰਡਾ ਮਾਰਿਆ ਸੀ, ਗੋਲੀ ਇਹਨੇ ਕਰੀ, ਫੇਰ ਦੇ ਉਹ ਆ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦੀਆਂ ਤੇ ਬਰਖਲਾ ਵੀ ਚੱਲਦੇ ਆ ਰਹੇ ਨੇ ਹੁਣ ਤੱਕ ਆਪਦੀ ਕੌਮ ਦੇ। ਤੇ ਇਹਨਾਂ ਨੇ ਇਸ ਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੁਣ। ਤਾਂ ਹੀ ਆ ਜੀ ਸੱਤਾ ਤੋਂ ਵੀ ਬਾਹਰ ਹੋਏ ਆ, ਪੰਥਕ ਰਾਜਨੀਤੀ ਚੋਂ ਵੀ, ਤਾਂ ਹੀ ਇਹਨਾਂ ਦਾ ਨਾਮ ਹੌਲੀ ਹੌਲੀ ਘਟ ਰਿਹਾ ਨਾ ਜੀ।
ਤੇ ਇਹ ਦੇਖ ਲਓ ਵੀ 1978 ਤੋਂ ਲੈ ਕੇ ਇਹਨਾਂ ਨੇ ਕੋਈ ਇਹ ਤਾਂ ਵੀ ਹੈ ਨਹੀਂ ਵੀ ਆਪਣੀ ਕੌਮ ਲਈ ਕੰਮ ਕਰਿਆ, ਆਪਦੇ ਲਈ ਕੰਮ ਕਰਿਆ ਇਹਨਾਂ ਨੇ ਜੀ ਜੀ ਵੀ ਅਸੀਂ ਪੰਜਾਬ ਦੀ ਸਰਦਾਰੀ ਲਈ। ਫਿਰ ਇਹਨਾਂ ਨੇ ਬੀਜੇਪੀ ਜਨਸੰਘ ਨਾਲ ਗੱਠਜੋੜ ਪੈਦਾ ਕਰਿਆ। ਹੁਣ ਜਦੋਂ ਫਿਰ ਇਹਨਾਂ ਨੇ ਬੀਜੇਪੀ ਨਾਲ ਆ ਕੇ ਅਲਾਈਅੰਸ ਬਣਾ ਲਿਆ ਆਪਦਾ 97 ਚ, ਤੇ ਹੁਣ ਇਹਨਾਂ ਦੀ ਪਾਵਰ ਤਾਂ ਬਣ ਹੀ ਨਹੀਂ ਸਕਦੀ ਕਿਸੇ ਤਰੀਕੇ। ਜੀ 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 ਧੰਨਵਾਦ ਜੀ। ਅਕਾਲੀ ਦਲ ਕੋਈ ਵੀ ਹੋਰ ਵੀ ਬੰਦਾ ਮੇਰੇ ਹਿਸਾਬ ਚ ਆਉਂਦਾ ਵੀ ਅਕਾਲੀ ਦਲ ਦੀ ਮੈਜੋਰਟੀ ਨਹੀਂ ਬਣਨੀ ਹੈਗੀ ਹੁਣ ਪੰਜਾਬ ਚ। ਠੀਕ ਹੈ ਜੀ 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 ਚਾਹੇ ਤੁਸੀਂ ਕਹਿੰਦੇ ਵੀ ਚਾਹੇ ਬਾਦਲ ਹਟ ਵੀ ਜਾਣ ਤਾਂ ਵੀ ਨਹੀਂ ਬਣੂਗੀ, ਕਿ ਤਾਂ ਹੈਗਾ ਚਾਂਸ ਕੋਈ? ਕੁਛ ਇਲਾਕਿਆਂ ਚ ਚਾਂਸ ਹੈਗਾ ਵੀ ਜੇ ਆਪਾਂ ਕਹੀਏ ਵੀ ਅਕਾਲੀ ਦਲ ਕੱਲਾ ਪਾਵਰ ਚ ਆਜੂ, ਨਹੀਂ ਆ ਸਕਦਾ, ਕੱਲਾ ਨਹੀਂ ਆ ਸਕਦਾ। ਠੀਕ ਹੈ ਜੀ ਜੀ ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ। ਹਾਂਜੀ ਹਾਂਜੀ ਜੀ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਜੀ ਬ੍ਰੇਕ ਤੋਂ ਬਾਅਦ ਗੱਲਬਾਤ ਦੇ ਸਿਲਸਿਲੇ ਨੂੰ ਜਿਹੜਾ ਉਹ ਜਾਰੀ ਰੱਖਾਂਗੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ। ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ, ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਸੁਖਬੀਰ ਬਾਦਲ ਹੋਣਾ ਦੁਆਰਾ ਮਾਫੀ ਮੰਗੀ ਗਈ ਆ, ਉਸ ਮਾਫੀ ਨੂੰ ਪੰਥ ਕਿੱਦਾਂ ਦੇਖਦਾ ਹੈ, ਤੁਸੀਂ ਕਿੱਦਾਂ ਦੇਖਦੇ ਆ? ਹਾਂਜੀ, ਕੀ ਤੁਸੀਂ ਵਾਕਈ ਮਾਫ ਕਰਦੇ ਆ? ਕੀ ਕੋਈ ਸੰਭਾਵਨਾ ਹੈ ਅਕਾਲੀ ਦਲ ਦੇ ਵਾਪਸ ਆਉਣ ਦੀ, ਜਿਹੜੀ ਆ ਕਰੰਟ ਰਾਜਨੀਤੀ ਦੇ ਵਿੱਚ, ਜਾਂ ਉੱਥੇ ਕੋਈ ਪੈਰ ਲੱਗਣ ਦੀ, ਜਾਂ SGPC ਦੀਆਂ ਚੋਣਾਂ ਨੂੰ ਲੈ ਕੇ? ਇਹ ਜ਼ਰੂਰ ਤੁਸੀਂ ਆਪਣੇ ਜਿਹੜੇ ਵਿਚਾਰ ਆ ਸਾਂਝੇ ਕਰ ਸਕਦੇ ਆ। 408 272 5200। ਆਪਣੇ ਨਾਲ ਜੁੜੇ ਨੇ ਟੋਨੀ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਪੰਜਾਬੀ ਰੇਡੀਓ ਬੋਲਦੇ ਨਾ ਜੀ? ਹਾਂਜੀ, ਪੰਜਾਬੀ ਰੇਡੀਓ USA ਤੇ ਤੁਸੀਂ ਆਉਣੇ ਹੋ ਜੀ। ਬਹੁਤ ਵਧੀਆ, ਤੁਹਾਡਾ ਨੰਬਰ 1 ਚੈਨਲ ਆ ਜੀ, ਆਪਾਂ ਰੋਜ਼ ਦੇਖੀਦਾ। ਧੰਨਵਾਦ ਜੀ। ਤੇ ਆਪਣੇ ਆ ਭਾਈ ਸਾਹਿਬ ਬੋਲ ਕੇ ਗਏ ਸੀ ਨਾ, ਬਹੁਤ ਸੋਹਣੇ ਵਿਚਾਰ ਸੀ ਇਹਨਾਂ ਦੇ। ਕਹਿੰਦੇ ਸੀ ਆਪਣੀ ਕੋਈ ਸਿੱਖਾਂ ਦੀ ਵਧੀਆ ਸਿੱਖ ਜਿਹੜੇ ਹੁੰਦੇ ਉਹ ਖੜਨ ਅੱਗੇ, ਕਿਹੜੇ ਮਾੜੇ ਸਿੱਖ ਸੀਗੇ ਬਾਦਲ ਹੁਣੀ, ਇਹ ਤਾਂ ਵਧੀਆ ਸੀਗੇ। ਸਾਡੇ ਵੀ ਬਾਦਲਾਂ ਦਾ ਛੁਣਛਣਾ ਬਜਾਈ ਜਾਂਦੇ ਆ, ਠੀਕ ਨਹੀਂ ਜੀ? ਦੇਖੋ ਇੰਨਾ ਕੁਛ ਹੋਣ ਦਾ ਖਾਤਰ ਹੋ ਗਿਆ ਹਨ। ਅੰਮ੍ਰਿਤਪਾਲ ਸਿੰਘ ਇੱਕ ਅੰਮ੍ਰਿਤ ਸੰਚਾਰ ਕਰਾਉਂਦੇ ਸੀ, ਉਹ ਜਾ ਕੇ ਡਿਬਲੂਗੜ੍ਹ ਜੇਲ੍ਹ ਚ ਮਾਰਿਆ, ਠੀਕ ਨਹੀਂ? ਤੇ ਉਹ ਵਿਚਾਰਾ ਕੀ ਕਰਦਾ ਸੀ, ਤੇ ਹਜੇ ਉਹਨਾਂ ਦੇ ਇਹ ਫੇਰ ਮਗਰ ਲੱਗੇ ਜਾਂ ਇੱਥੇ ਆਪਣੇ, ਤੁਸੀਂ ਵੀ ਇੱਥੇ ਸੁਣਦੇ ਰਹਿੰਦੇ ਆ, ਖਾਲਿਸਤਾਨ ਦੀਆਂ ਵੋਟਾਂ ਪੈ ਰਹੀਆਂ ਆਪਣੇ ਸਨ ਫਰਾਂਸਿਸਕੋ 28 ਜਨਵਰੀ ਨੂੰ, ਤੇ ਉਹਦੇ ਬਾਰੇ ਕੋਈ ਕਿਸੇ ਨੂੰ ਪਤਾ ਹੀ ਨਹੀਂ ਜੀ। ਆਪਣੇ ਪੰਜਾਬ ਦਾ ਹੱਲ ਖਾਲਿਸਤਾਨ ਦੇ ਬਿਨਾਂ ਕਦੀ ਵੀ ਨਹੀਂ ਹੋ ਸਕਦਾ। ਖਤਮ ਜ਼ਰੂਰ ਹੋ ਜੂਗੇ ਤੁਸੀਂ ਜੇ ਇੰਡੀਆ 'ਚ ਰਹੋਗੇ, ਤੇ ਖਾਲਿਸਤਾਨ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਹੱਲ ਨਹੀਂ ਹੋਣਾ। ਇਹ ਮੈਂ ਅੱਜ ਸੁਣ ਲਓ, ਚਾਹੇ ਕੱਲ ਨੂੰ ਸੁਣ ਲਓ। ਮੁੜ ਕੇ ਉਹੀ 3 ਪਾਰਟੀ ਅੱਗੇ ਕਹਿੰਦੇ ਆਮ ਆਦਮੀ ਪਾਰਟੀ ਦੇਖ ਲਓ, ਉਹ ਦੇਖ ਲਈ। ਹੁਣ ਕਹਿੰਦੇ ਹੁਣ ਕੋਈ ਨਵੀਂ ਸਿੱਖ ਪਾਰਟੀ। ਉਹ ਕਿਹੜੀ ਨਵੀਂ ਪਾਰਟੀ? ਸਿੱਖ ਛੱਡਿਆ ਕਿਹੜਾ ਉੱਥੇ, ਦੱਸੋ ਪੰਜਾਬ 'ਚ? ਜਿਹੜਾ ਕੋਈ ਬੋਲਦਾ ਉਹਨੂੰ ਜਾ ਕੇ ਜੇਲ੍ਹ 'ਚ, ਜਿਹੜਾ ਕੋਈ ਮਾੜਾ ਮੋਟਾ ਕੋਈ ਇਲੈਕਸ਼ਨ ਲੜ ਨਹੀਂ ਜਾਂਦਾ ਉਹਨੂੰ ਜਾ ਕੇ ਕਹਿੰਦੇ ਇਹ ਅੱਤਵਾਦੀ ਆ। ਜੀ ਜੀ, ਤੁਸੀਂ ਸੁਣੀ ਹੋਣੀ ਆ ਅੱਜ ਜਿਹੜੀ ਆ ਏਅਰ ਇੰਡੀਆ ਦਾ ਜਹਾਜ਼ ਪੰਜਾਬ ਦੇ ਦੁਬਈ ਤੋਂ ਗਿਆ ਆ, ਉੱਥੇ ਦਿੱਲੀ ਲਾਤ, ਅੰਮ੍ਰਿਤਸਰ ਲਾਣਾ ਸੀ, ਦਿੱਲੀ ਲਾਤਾ। ਉਹ ਕੁੜੀ ਵਿਚਾਰੀ ਹਿੰਦੂਆਂ ਦੀ ਕੁੜੀ ਆ, ਕੀ ਰੋ ਰਹੀ ਆ, ਕੀ ਕਰ ਰਹੀ ਹੈ, ਦੇਖੋ ਰੋ ਰਹੀ ਆ। ਉਹ ਕਹਿੰਦੇ ਸੀ ਆਪਣੇ ਦੇਸ਼ 'ਚ ਗੁਲਾਮ ਹੋ ਗਏ, ਇਹ ਹਲੇ ਕਹਿੰਦੇ ਉੱਥੇ ਸਿੱਖਾਂ ਦੀ ਪਾਰਟੀ ਬਣਾਓ। ਨਾ ਕਹਿੰਦੀ ਸਾਨੂੰ ਖਾਣ ਨੂੰ ਪੀਣ ਨੂੰ ਪਾਣੀ, ਗੱਭੇ ਠੰਡ 'ਚ ਲਾਤਾ ਉਹਨਾਂ ਨੂੰ, ਉੱਥੇ ਰੋਡ ਦੇ ਉੱਪਰ ਜਿਸ ਰਨਵੇ ਹੁੰਦਾ ਆ, ਉੱਥੇ ਰੋ ਰਹੇ ਆ ਉਹ ਸਾਰੇ ਬੈਠੇ ਜੀ। 5 ਘੰਟੇ ਥੋੜੇ ਨੰਬਰ ਤੇ 3 ਘੰਟੇ ਦਿੱਲੀ ਅੰਮ੍ਰਿਤਸਰ ਤੇ ਦੁਬਈ ਤੋਂ ਲੇਟ ਚੱਲੀ, ਤੇ 5 ਘੰਟੇ ਦਿੱਲੀ ਹੋ ਗਏ ਬੈਠਿਆਂ ਨੂੰ। ਤੇ ਪਾਇਲਟ ਕਹਿੰਦੇ ਸਾਨੂੰ ਛੱਡ ਕੇ ਚੱਲ ਗਿਆ, ਮੇਰਾ ਕਹਿੰਦਾ ਟਾਈਮ ਖਤਮ ਹੋ ਗਿਆ। ਤਾਂ ਇਹ ਕਹਿੰਦੇ ਹਜੇ ਆਪਣੀ ਸਿੱਖਾਂ ਦੀ ਪਾਰਟੀ ਬਣਾਓ। ਤੁਸੀਂ ਖਤਮ ਹੋ ਜਾਓਗੇ, ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਆ, ਬਹੁਤ ਛੇਤੀ ਸਿੱਖ ਕੌਮ ਪੰਜਾਬ ਦੇ ਵਿੱਚ, ਇੰਡੀਆ ਵਿੱਚ ਖਤਮ ਹੋ ਜਾਊਗੀ ਜੇ ਆਪਣਾ ਰਾਜ ਨਾ ਲਿਆ ਤੇ ਆਪਣਾ ਦੇਸ਼ ਪੰਜਾਬ ਨਾ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਨੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਆ। ਦੇਖੋ, ਇਹ ਜਿੱਦਾਂ ਇੱਥੇ ਇਹਨਾਂ ਨੇ ਵੋਟਾਂ ਦੀ ਗੱਲ ਕੀਤੀ ਹੈ, ਅਗਲੇ ਮਹੀਨੇ ਅਗਲੇ ਸਾਲ ਦੇ ਵਿੱਚ ਜਿਹੜੀਆਂ ਉਹ ਆ ਰਹੀਆਂ ਜੀ, ਉਹਦੇ ਵਿੱਚ ਤਾਂ ਆਪਾਂ ਹੁਣ ਦੇਖਿਆ ਵੀ ਭਾਰਤੀ ਇੰਟਰਫੇਰੈਂਸ ਕਿੱਦਾਂ ਜਿਹੜੀ ਉਹ ਚੱਲ ਰਹੀ ਹੈ। ਹਾਂਜੀ, ਉਹਦੇ ਕਰਕੇ ਜਿੰਨੀ ਉਹ ਦੱਬਣ ਦੀ ਕੋਸ਼ਿਸ਼ ਕਰਦੇ, ਉਨੀ ਉਹਦੇ ਬਾਰੇ ਚਰਚਾ ਜ਼ਿਆਦਾ ਹੋ ਰਹੀ ਹੈ। ਉਹ ਜਿੱਦਾਂ ਉਹ ਸੋਚਦੇ ਆ ਉੱਥੇ। ਹੁਣ ਉੱਥੇ ਹਰ ਇੱਕ ਜਾਣਾ ਇਹ ਕਹਿੰਦਾ ਵੀ ਇੱਦਾਂ ਜਿਹੜਾ ਹੋਣਾ ਚਾਹੀਦਾ ਆ ਜੀ ਜੀ। ਕਰ ਕਿੱਦਾਂ ਹੋਊਗਾ, ਕਿੱਦਾਂ ਜਿਹੜਾ ਉਹ ਹੋਊਗਾ? ਦੇਖੋ, ਜਿੱਦਾਂ ਇਹਨਾਂ ਨੇ ਵੀ ਗੱਲ ਕੀਤੀ ਵੀ ਪਾਰਟੀ ਤਾਂ ਇਹ ਪੰਜਾਬੀਆਂ ਦੀ, ਸਿੱਖਾਂ ਦੀ ਵੀ ਸੀ। ਬਿਲਕੁਲ। ਜੇ ਹੁਣ ਇਹ ਮੁੱਦੇ ਚੱਕਣ ਲੱਗ ਜਾਣ ਜੀ ਜੀ, ਇਹਨਾਂ ਨੂੰ ਲਾਂਭੇ ਕਰਕੇ, ਜਿਨ੍ਹਾਂ ਨੇ ਇਹ ਗਦਾਰੀਆਂ ਕੀਤੀਆਂ, ਕੱਲਾ ਇੱਕ ਇਹਦੇ ਵਿੱਚ ਇਹ ਪ੍ਰਵੀਨ ਜੀ ਜ਼ਰੂਰ ਸਭ ਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਹਾਂਜੀ, ਇਹ ਨਾ ਹੋਵੇ ਵੀ ਸਿਰਫ ਇੱਕ ਉੱਤੇ ਵਾਲਾ 1-2 ਨਾਂ ਚੇਂਜ ਹੋਣ। ਉਸ ਟਾਈਮ ਦੇ ਉੱਤੇ ਸਿਧਾਂਤਕ ਵੀ ਪੈਂਤੜਾ ਤੁਹਾਡਾ ਬਦਲ, ਜਿੰਨੇ ਉਸ ਟਾਈਮ ਦੇ ਉੱਤੇ ਸੀਗੇ ਉਹ ਸਾਰਿਆਂ ਨੂੰ ਲਾਂਭੇ ਕਰਨਾ ਪਊਗਾ। ਜੀ ਜੀ, ਬਿਲਕੁਲ। ਕਿਉਂਕਿ ਉਹ ਚੁੱਪੀ ਦੇ ਵਿੱਚ ਹਾਂ ਹੀ ਸੀਗੀ, ਰਜ਼ਾਮੰਦੀ ਹੋਈ ਸੀਗੀ, ਉਹ ਸਹਿਮਤੀ ਹੋਈ ਸੀ। ਹਾਂਜੀ ਹਾਂ। ਸੋ ਇਹ ਚੀਜ਼ਾਂ ਉਹ ਦੇਖਣੀਆਂ। ਜਦੋਂ ਇਹ ਬੇਅਦਬੀਆਂ ਹੁੰਦੀਆਂ ਆ, ਬੇਅਦਬੀ ਜਦੋਂ ਹੁੰਦੀ ਆ, ਹਾਂਜੀ, ਉਸ ਤੋਂ ਬਾਅਦ ਦੇ ਵਿੱਚ ਲੋਕਾਂ ਵਿੱਚ ਬਹੁਤ ਜ਼ਿਆਦਾ ਰੋਸ, ਗੁੱਸਾ। ਹਾਂਜੀ, ਠੀਕ। ਉਸ ਤੋਂ ਬਾਅਦ ਕੀ ਕੁਛ ਜਿਹੜਾ ਉਹ ਨਹੀਂ ਉੱਥੇ ਵਾਪਰਿਆ। ਅੰਮ੍ਰਿਤਪਾਲ ਸਿੰਘ ਹੋਣਾ ਦੀ ਇਹਨਾਂ ਨੇ ਗੱਲ ਕੀਤੀ। ਆ ਇੱਕ ਹੁਣੇ ਰੀਸੈਂਟਲੀ ਸੀਗਾ, ਜਿਹਨਾਂ ਲਾਸਟ ਨੇਮ ਤੁਹਾਡੀ ਮੈਨੂੰ ਪੂਰਾ ਨਾਮ ਭੁੱਲ ਗਿਆ। ਹਾਂਜੀ ਹਾਂਜੀ, ਆਖੇ ਜੀ ਉਹ ਅੱਤਵਾਦੀ ਆ। ਹੁਣ
ਪੁਲਿਸ ਮੰਨ ਵੀ ਗਈ ਉੱਥੇ ਦੀ ਹਾਂਜੀ ਵੀ ਇਹ ਤਾਂ ਗਲਤ ਬੰਦਾ ਫੜ ਲਿਆ ਸੀ, ਹੂੰ ਹੁਣ ਰਿਹਾ ਵੀ ਕਰਤਾ ਬਿਲਕੁਲ। ਤੁਸੀਂ ਦੇਖੋ ਵੀ ਕਿੱਦਾਂ ਧੱਕਾ ਚੱਲ ਰਿਹਾ। ਬੇਅਦਬੀਆਂ ਤਾਂ ਤੁਹਾਡੇ ਰਾਜ ਦੇ ਵਿੱਚ ਹੋ ਗਈਆਂ, ਸਰਬੱਤ ਖਾਲਸਾ ਤੁਸੀਂ ਕਿਉਂ ਰੋਕਿਆ? ਆਹੋ, ਸਰਬੱਤ ਖਾਲਸਾ ਕਿਉਂ ਰੋਕਿਆ? ਉਹ ਵੀ ਤਾਂ ਦੱਸੋ ਨਾ ਲੋਕਾਂ ਨੂੰ ਕਿ ਉਹ ਹੋਣ ਚ ਕੀ ਤੁਹਾਡੇ ਤੇ ਸੰਕਟ ਆਉਂਦਾ ਸੀ, ਕੀ ਤੁਹਾਡਾ ਨੁਕਸਾਨ ਸੀ? ਉਹਦੇ ਚ ਵੀ ਲੋਕ ਜਾਣ ਦਿੱਤੇ, ਕੋਈ ਕਣਕਾਂ ਵੇਚਦੀ ਫੜ ਲਿਆ, ਕੋਈ ਨਾਕੇ ਲਾ ਕੇ ਫੜ ਲਿਆ, ਕੋਈ ਕਿਵੇਂ। ਜਿੰਨੀ ਸੰਗਤ ਉੱਥੇ ਰਾਜ ਕਰਮਵੀਰ ਸਿੰਘ ਜੀ ਸੀਗੀ ਮੌਜੂਦ, ਉਦੋਂ ਕਈ ਗੁਣਾ ਸੰਗਤ ਉੱਥੇ ਪਹੁੰਚਣ ਨਹੀਂ ਦਿੱਤੀ, ਪਹੁੰਚ ਹੀ ਨਹੀਂ ਸਕੀ, ਪਹੁੰਚਣ ਹੀ ਨਹੀਂ ਦਿੱਤੀ ਜਿੱਦਾਂ ਤੁਸੀਂ ਕਿਹਾ। ਹਾਂਜੀ, ਪਹੁੰਚਣ ਨਹੀਂ ਦਿੱਤੀ। ਪੰਥਕ ਸਿਆਸਤ ਦੇ 4 ਧੁਰੇ ਹੁੰਦੇ ਸੀਗੇ। ਆਪਾਂ ਚਲੋ ਫਿਰ ਤੋਂ ਚੇਤਾ ਕਰ ਲੈਂਦੇ ਹਾਂ, ਆਪਾਂ ਨੂੰ ਵੀ ਯਾਦ ਕਰਨੀ ਚਾਹੀਦੀ ਇਹ ਚੀਜ਼। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਸਰਵਪ੍ਰਵਾਨਤ, ਅਕਾਲ ਤਖ਼ਤ ਸਾਹਿਬ ਸਰਵਪ੍ਰਵਾਨਤ ਸਰਵਉੱਚ ਹੈ, ਠੀਕ ਹੈ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਰਾਜਸੀ ਤੌਰ ਤੇ ਸਿਆਸਤ ਦੇ ਵਿੱਚ ਜਿਹੜੀ ਹੈ ਵੋਟਾਂ ਵਾਲੀ ਸਿਆਸਤ ਕਹਿ ਲੈਂਦੇ ਆ। ਸ਼੍ਰੋਮਣੀ ਅਕਾਲੀ ਦਲ ਦਾ ਜੋ ਮੁੱਖ ਮੰਤਰੀ ਹੈ ਜਾਂ ਪ੍ਰਧਾਨ ਕਹਿ ਲਓ, ਪ੍ਰਧਾਨ, ਹਾਂਜੀ, ਤੇ ਐਸਜੀਪੀਸੀ ਦਾ ਪ੍ਰਧਾਨ। ਇਹ 4 ਐਸੇ ਧੁਰੇ ਸੀ ਜਿਹੜੇ ਪੰਥਕ ਰਾਜਨੀਤੀ ਨੂੰ ਚਲਾਉਂਦੇ ਸੀ, ਔਰ ਇਹ ਪੰਥਕ ਰਾਜਨੀਤੀ ਕੁਛ ਹੱਦ ਤੱਕ, ਕੁਛ ਸਮੇਂ ਤੱਕ ਬਹੁਤ ਸ਼ਾਨਾਮਤੇ ਤਰੀਕੇ ਨਾਲ ਚੱਲੀ ਹੈ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ, ਸਾਡਾ ਇਤਿਹਾਸ ਰਿਹਾ। ਚਲੋ ਬਾਅਦ ਦੇ ਵਿੱਚ ਤਾਂ ਇਹਨਾਂ ਸੰਸਥਾਵਾਂ ਨੂੰ ਆਪਾਂ ਢਾਹ ਵੀ ਲੱਗਦੀ ਵੇਖੀ ਨਾ। ਹੁਣ ਆਪਾਂ ਜਿੰਨਾਂ ਗੱਲਾਂ ਦੀ ਚਰਚਾ ਕਰ ਰਹੇ ਹਾਂ, ਅਕਸਰ ਵਕਾਰ ਨੂੰ ਢਾਹ ਹੀ ਲੱਗੀ ਹੈ ਨਾ ਇਹਨਾਂ ਚੀਜ਼ਾਂ ਦੇ ਨਾਲ। ਪਰ ਪੰਥ ਦਾ ਇੱਕ ਰੁਤਬਾ ਸੀ, ਕੋਈ ਸਮਾਂ ਸੀ ਜਦੋਂ ਭਾਰਤ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਾਂ ਐਸਜੀਪੀਸੀ ਦੇ ਪ੍ਰਧਾਨ ਨੂੰ ਟਾਈਮ ਦਿੰਦੀ ਸੀ ਸਿੱਧੇ ਤੌਰ ਤੇ, ਕਿ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ। ਤੁਸੀਂ ਟਾਈਮ ਕਿਹਨੂੰ ਮਿਲਦਾ? ਟਾਈਮ ਉਹਨੂੰ ਮਿਲਦਾ ਨਾ ਜਿਹੜਾ ਉਸ ਅਹੁਦੇ ਦੇ ਬਰਾਬਰ ਦਾ, ਜਿਹਦੀ ਹੈਸੀਅਤ ਤੁਹਾਡੀ ਹੈ। ਪਰ ਅੱਜ ਅਸੀਂ ਕਿੱਥੇ ਆ ਗਏ ਹਾਂ? ਅੱਜ ਤਾਂ ਸਾਨੂੰ ਰਾਜਪਾਲ ਤੱਕ ਨਹੀਂ ਟਾਈਮ ਦਿੰਦਾ। ਇੱਕ ਪਾਸੇ ਅਸੀਂ ਮੋਰਚੇ ਕਿਹਦੇ ਪਿੱਛੇ ਲਾਏ? ਰਾਜਾਂ ਦੇ ਵੱਧ ਅਧਿਕਾਰਾਂ ਪਿੱਛੇ। ਅਸੀਂ ਗ੍ਰਿਫਤਾਰੀਆਂ ਕਿਹਦੇ ਪਿੱਛੇ ਦਿੱਤੀਆਂ? ਕਿ ਰਾਜਾਂ ਨੂੰ ਅਧਿਕਾਰ ਮਿਲੇ, ਸਾਡੀ ਗੁਰਬਾਣੀ ਦਾ ਪ੍ਰਸਾਰਨ ਦੁਨੀਆ ਭਰ ਦੇ ਵਿੱਚ ਹੋਵੇ, ਇੱਕ ਅਦਾਰੇ ਤੇ ਨਾ ਹੋਵੇ, ਉਹਦੇ ਤੇ ਕੋਈ ਕੰਟਰੋਲ ਨਾ ਹੋਵੇ। ਇਸੇ ਕਰਕੇ ਅਸੀਂ ਮੋਰਚੇ ਲਾਏ ਨੇ, ਇਸੇ ਕਰਕੇ ਅਸੀਂ ਗ੍ਰਿਫਤਾਰੀਆਂ ਦਿੱਤੀਆਂ। ਅੱਜ ਅਸੀਂ ਮੋਰਚੇ ਵਾਲੀ ਜਥੇਬੰਦੀ ਕੋਲੇ ਪਾਵਰ ਆ ਗਈ ਤੇ ਜਥੇਬੰਦੀ ਵਾਲੇ ਬੰਦੇ ਕੀ ਕਹਿ ਰਹੇ ਆ? ਉਹ ਕਹਿੰਦੇ ਜੀ ਨਹੀਂ, ਅਸੀਂ ਨਹੀਂ ਕਹਿੰਦੇ ਕਾਨੂੰਨ ਗਲਤ ਹੈ, ਇਹ ਤਾਂ ਕਿਸਾਨ ਕਹਿੰਦੇ ਆ। ਉਹਨਾਂ ਚ ਇੰਨਾ ਵੀ ਦਮ ਹੈ ਨਹੀਂਗਾ ਵੀ ਆਪਣੇ ਪੱਧਰ ਤੇ ਕਹਿ ਵੀ ਆਪਣੇ ਸਿਧਾਂਤ ਤੇ ਤਾਂ ਖੜ ਜਾਓ। ਘੱਟੋ ਘੱਟ ਇਹ ਤਾਂ ਗੱਲ ਮੰਨੋ ਕਿ ਯਾਰ ਸਾਡੀ ਜਥੇਬੰਦੀ ਨੂੰ ਲੋਕਾਂ ਨੇ ਸਿੰਜਿਆ ਕੁਰਬਾਨੀਆਂ ਦੇ ਨਾਲ, ਔਰ ਪੰਥ ਦਾ ਉਹਦੇ ਕੋਲੇ ਥਾਪੜ ਹੈ, ਪੰਥ ਦਾ ਆਸ਼ੀਰਵਾਦ ਹੈ। ਲੋਕ ਪੰਥ ਦੇ ਕਰਕੇ ਅਕਾਲੀ ਦਲ ਦੇ ਨਾਲ ਨੇ। ਲੋਕ ਇਸ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ। ਲੋਕ ਪਿੰਡਾਂ ਦੇ ਵਿੱਚ ਅਸੀਂ ਗੱਲਾਂ ਕਰਦੇ ਸੁਣਿਆ, ਲੋਕ ਅਸੀਂ ਪੰਥ ਨੂੰ ਵੋਟ ਪਾਉਣੀ ਹੈ, ਤੱਕੜੀ ਨੂੰ ਵੋਟ ਪਾਉਣੀ ਹੈ। ਜੀ ਜੀ, ਸੁਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। 2 ਭਰਾਵਾਂ ਨੂੰ ਹੋਰ ਰੇਡੀਓ ਸੁਣਨ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਫਤਿਹ ਜੀ। ਖਾਲਸਾ ਵਾਹਿਗੁਰੂ ਜੀ। ਭਾਜੀ ਇਹਨਾਂ ਨੂੰ ਆਪਣੇ ਸ਼੍ਰੋਮਣੀ ਅਕਾਲੀ ਦਲ ਸਾਰੀ ਉਮਰ, ਸਾਡੇ ਡੈਡੀ ਨੇ ਜੇਲ੍ਹਾਂ ਕੱਟੀਆਂ, ਮੈਂ ਵੀ ਅਕਾਲੀ ਦਲ ਰਿਹਾ ਸਾਰੀ ਉਮਰ, ਪਰ ਇਹਨਾਂ ਨੂੰ ਇਹ ਬੇੜਾ ਕਰਕੇ ਇਹਨਾਂ ਦਾ ਤਾਂ ਹੋਇਆ, ਇਹਨਾਂ ਲੋਕਾਂ ਦੇ ਝੂਠੇ ਬੜੇ ਪਰਚੇ ਕਰਾਏ ਜੀ। ਜੀ ਜੀ। ਜਿੰਨਾ ਵੀ ਪਿੰਡ 'ਚ ਪੰਚਾਇਤੀ ਚੋਣਾਂ ਹੁੰਦੀਆਂ ਸੀ ਨਾ, ਜਿਹੜਾ ਇਹਨਾਂ ਦਾ ਵੱਡਾ ਲੀਡਰ ਹੁੰਦਾ ਸੀ, ਉਹ ਇਲਾਕੇ 'ਚ ਪੈਸੇ ਲੈ ਕੇ ਤਾਂ ਸਰਪੰਚ ਬਣਾਉਂਦਾ ਸੀ, ਜੇ ਨਹੀਂ ਉਹਦੇ ਆਖੇ ਲਾ ਕੇ ਦੂਜਾ ਬੰਦਾ ਕਰਦਾ ਸੀ ਨਾ, ਤੇ ਝੂਠੇ ਮੇਰੇ ਖਿਆਲ ਕਈ ਬੰਦੇ ਜੇਲ੍ਹਾਂ 'ਚ ਹੋਣੇ ਇਹਨਾਂ ਦੇ ਟਾਈਮ ਦੇ ਕਰਾਏ ਹੋਏ ਝੂਠੇ ਪਰਚਿਆਂ ਦੇ। ਇਹਨਾਂ ਝੂਠੇ ਪਰਚੇ ਬਹੁਤ ਜ਼ਿਆਦਾ ਬਦਲ ਗਿਆ ਨੇ ਕਰਾਏ ਨੇ ਉਦੋਂ, ਭਾਵੇਂ ਇਹਨਾਂ ਦਾ ਕੋਈ ਵੀ ਪੈਸੇ ਦਾ ਮੁੱਖ ਰੱਖਿਆ ਸੀ, ਇਹਨਾਂ ਬੰਦਾ ਨਹੀਂ ਮੁੱਖ ਰੱਖਿਆ ਜੀ ਉਦੋਂ। ਤਾਂ ਹੀ ਤਾਂ ਹੁਣ ਪਛਤਾਉਂਦੇ ਫਿਰਦੇ ਨੇ, ਮਾਫੀਆ ਮੰਗਦੇ ਫਿਰਦੇ ਆ ਜੀ। ਹਾਂਜੀ ਜੀ, ਧੰਨਵਾਦ ਜੀ, ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਦੇਖ ਲਓ ਕੀ ਕੁਛ ਜਿਹੜਾ ਉਹ ਚੱਲ ਰਿਹਾ ਗੁਰਦਾਸਪੁਰ ਦੇ ਵਿੱਚ। ਚੇਤਾ ਉਹ ਜਿਹੜਾ ਮੁੰਡਾ ਜਸਪਾਲ ਸਿੰਘ ਸੀ ਜੀ, ਉਦੋਂ ਆਈ ਥਿੰਕ ਰਾਜੋਆਣੇ ਵਾਲੇ ਦਾ ਸੀਗਾ, ਉਦੋਂ ਵੀ ਪੁਲਿਸ ਦੇ ਦੁਆਰਾ ਉਦੋਂ ਗੋਲੀ ਚਲਾਈ ਗਈ ਸੀ। ਹਾਂਜੀ, ਚਲਾਈ ਗਈ ਸੀਗੀ। ਸੋ ਕਈ ਕੁਛ ਜਿਹੜਾ ਪ੍ਰਵੀਨ ਜੀ ਜਿਹੜਾ ਉਹ ਵਾਪਰਿਆ। ਹਾਂਜੀ, ਇਹ ਤਾਂ ਗੱਲ ਹੀ ਛੋਟੀ ਆ ਝੂਠੇ ਪਰਚਿਆਂ ਵਾਲੀ। ਜੋ ਗੋਲੀकांड ਵਾਪਰ ਗਏ, ਜੋ ਗੋਲੀकांड ਵਾਪਰੇ, ਜੋ ਬੇਅਦਬੀਆਂ ਵਾਪਰੀਆਂ ਸੀ, ਉਸ ਤੋਂ ਬਾਅਦ ਚ ਕਿੰਨਾ ਸਮਾਂ ਸੀਗਾ ਉਸ ਨੂੰ ਠੀਕ ਕਰਨ ਲਈ। ਕਿੱਦਾਂ ਉਸ ਟਾਈਮ ਦੇ ਉੱਤੇ ਜਦੋਂ ਪ੍ਰੋਟੈਸਟ ਕਰਨ ਦੇ ਲਈ ਜਾਣਾ ਹੁੰਦਾ ਸੀ ਕਿਸੇ ਨੇ, ਰੋਕਿਆ ਕਿਹਨਾਂ ਨੂੰ ਜਾਂਦਾ ਸੀ? ਬਿਲਕੁਲ ਜੀ। ਜਿਹੜਾ ਸਿੱਖਾਂ ਖਿਲਾਫ ਅਨਾਬ ਸ਼ਨਾਬ ਬੋਲਦੇ ਸੀਗੇ, ਜ਼ਹਿਰ ਉਗਲਦੇ ਸੀ, ਉਹਨਾਂ ਦਾ ਪਤਾ ਲੈਣ ਲਈ ਕੌਣ ਜਾਂਦਾ ਹੁੰਦਾ ਸੀ? ਹਾਂਜੀ, ਬਿਲਕੁਲ ਇਹੀ ਜੋੜਾ ਸੀਗਾ ਜੀ। ਸੋ ਇਹ ਲੋਕ ਏਡੀ ਜਲਦੀ ਭੁੱਲ ਥੋੜੀ ਜਾਂਦੇ ਆ। ਉਸ ਟਾਈਮ ਦੇ ਉੱਤੇ ਬੇਅਦਬੀ ਦੇ ਮਾਮਲੇ ਵਿੱਚ ਤਾਂ ਉਸ ਟਾਈਮ ਦੇ ਉੱਤੇ ਆਈ ਥਿੰਕ ਸਿੱਕੀ ਸੀਗੇ, ਰਮਨਜੀਤ ਸਿੱਕੀ, ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਸੀ ਉਸ ਟਾਈਮ ਦੇ ਉੱਤੇ, ਚਾਹੇ ਉਹ ਬਾਅਦ ਫਿਰ ਉੱਥੇ ਦੇ ਉੱਥੇ ਹੀ ਹੈ ਉੱਥੇ ਦੇ ਉੱਥੇ ਹੀ ਆ ਬਾਅਦ ਦੇ ਵਿੱਚ, ਪਰ ਉਸ ਟਾਈਮ ਦੇ ਉੱਤੇ ਉਹ ਕੀਤਾ। ਇਹਨਾਂ ਨੇ ਕੀ ਕੀਤਾ? ਸੋ ਇਹ ਲੋਕਾਂ ਨੂੰ ਜਿਹੜਾ ਉਹ ਕਾਫੀ ਹੱਦ ਤੱਕ ਉਹਨਾਂ ਦੇ
ਮਨਾਂ ਚੋਂ ਲੱਥੇ ਆ। ਕੋਸ਼ਿਸ਼ ਇਹਨਾਂ ਦੀ ਜ਼ਰੂਰ ਹੈਗੀ ਆ, ਹਾਂਜੀ ਪਤਾ ਨਹੀਂ ਕਾਮਯਾਬ ਹੁੰਦੀ ਹੈ ਜਾਂ ਕਿ ਨਹੀਂ ਨਹੀਂ ਹੁੰਦੀ। ਪਰ ਹਾਂਜੀ ਜਿੰਨੇ ਕੁ ਲੋਕਾਂ ਦੇ ਵਿਚਾਰ ਸੁਣੇ ਅੱਜ, ਜਿੰਨੇ ਕੁ ਤੁਸੀਂ ਆਨਲਾਈਨ ਜਿਹੜਾ ਉਹ ਸੋਸ਼ਲ ਮੀਡੀਆ ਤੇ ਜਾਂ ਬਾਕੀ ਵੀ ਹਾਂਜੀ ਉਦਾਂ ਵੀ ਬਿਆਨ ਇਧਰੋਂ ਉਧਰੋਂ ਤੁਸੀਂ ਦੇਖਦੇ ਆ, ਸੁਣਦੇ ਆ, ਕੋਈ ਵੀ ਜਥੇਬੰਦੀ ਆ ਉਹ ਹਾਲ ਦੀ ਘੜੀ ਤਾਂ ਇਹਨਾਂ ਨੂੰ ਕੋਈ ਸਪੇਸ ਦੇ ਕੇ ਰਾਜੀ ਨਹੀਂ। ਬਿਲਕੁਲ ਲੋਕਾਂ ਦੇ ਮਨਾਂ 'ਚ ਅਜੇ ਵੀ ਉਹ ਗੁੱਸਾ ਜਿਉਂਦਾ ਤਿਉਂ ਹੀ ਆ। ਹਾਂਜੀ, ਇੱਕ ਚੀਜ਼ ਜਿਹੜੀ ਆਪਣੀ ਚਰਚਾ ਚੱਲੀ ਸੀ, ਆਪਾਂ ਉਹਨੂੰ ਵਿੱਚ ਵਾਈਂਡ ਅਪ ਕਰਦੇ ਚਲੇ ਗਏ। ਇੱਕ ਚਰਚਾ ਚੱਲੀ ਸੀ ਕਿ ਸਿੱਖ ਇੰਸਟੀਟਿਊਸ਼ਨਸ ਮਜ਼ਬੂਤ ਹੋਣ ਤੇ ਸਿੱਖ ਪਰਸਪੈਕਟਿਵ ਤੋਂ ਕੰਮ ਹੋਣ ਤੇ ਸਿੱਖ ਥਾਟ ਵਾਲੇ ਨੌਜਵਾਨ ਅੱਗੇ ਆਉਣ। ਉਹ ਇਹ ਹੈ ਕਿ ਕੁਛ ਜਥੇਬੰਦੀਆਂ ਹੈ ਨੇ ਜਿਹੜੀਆਂ ਹੌਲੀ ਹੌਲੀ ਹੁਣ ਉੱਭਰ ਰਹੀਆਂ ਨੇ, ਉਭਾਰ ਉਹਨਾਂ ਦਾ ਹੋ ਰਿਹਾ। ਉਹ ਪੰਥਕ ਮੁਹਾਂਦਰੇ ਵਾਲੀਆਂ ਨੇ, ਪੰਥਕ ਸੋਚ ਵਾਲੇ ਲੋਕ ਨੇ। ਉਹਨਾਂ ਨੂੰ ਸਪੇਸ ਕਦੋਂ ਮਿਲੂਗੀ, ਉਹ ਕਾਮਯਾਬ ਕਦੋਂ ਹੋਣਗੀਆਂ, ਇਹ ਤਾਂ ਵੱਖਰੀ ਗੱਲ ਹੈ। ਪਰ ਇੰਨਾ ਜ਼ਰੂਰ ਹੈ ਕਿ ਹੁਣ ਜੇ ਕਿਸੇ ਸਿੱਖ ਦੇ ਨਾਲ ਵਧੀਕੀ ਹੁੰਦੀ ਹੈ ਤਾਂ ਪਹਿਲਾਂ ਜਿਹੜੀ ਆਵਾਜ਼ ਇੱਕ ਸਮੇਂ ਸਾਇਲੈਂਟ ਕਰ ਦਿੱਤੀ ਗਈ ਸੀ ਇੱਕ ਬਹੁਤ ਵੱਡੇ ਜ਼ਬਰ ਤੋਂ ਬਾਅਦ, ਜ਼ੁਲਮ ਤੋਂ ਬਾਅਦ, ਉਹ ਹੁਣ ਹੌਲੀ ਹੌਲੀ ਫੇਰ ਇੰਨੀ ਕੁ ਸਪੇਸ ਬਣ ਗਈ ਹੈ ਕਿ ਹੁਣ ਲੋਕ ਬੋਲਣ ਜ਼ਰੂਰ ਲੱਗ ਪਏ। ਜੀ ਰਣਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਜੀ ਹੈਗਾ ਸੀ ਵਿਚਾਰ ਵੀ ਚਲੋ ਇਹਨਾਂ ਸਿੱਖ ਸੰਗਤ ਤੋਂ ਮਾਫੀ ਮੰਗਣ ਦੇ ਆ, ਠੀਕ ਹੈ ਜੀ। ਚਲੋ ਸਿੱਖ ਸੰਗਤ ਤੇ ਗੁਰੂ ਆਪਣਾ ਮਾਫ ਕਰ ਦੇਗੀ, ਕਿ ਗੁਰੂ ਮਹਾਰਾਜ ਇਹਨਾਂ ਨੂੰ ਮਾਫ ਕਰਨਗੇ ਕਦੀ ਜੀ ਜੋ ਇਹਨਾਂ ਨੇ ਕੀਤਾ? ਚਲੋ ਆਪਾਂ ਨੇ ਮਾਫੀ ਦੇ, ਠੀਕ ਹੈ ਜੀ, ਹੋ ਗਈ ਗਲਤੀ, ਹੋ ਗਈ ਗਲਤੀ, ਕਿਉਂਕਿ ਨਿੱਕੀ ਜਿਹੀ ਗਲਤੀ ਨਹੀਂ ਨਾ, ਇਹ ਆਮ ਗਲਤੀ ਨਹੀਂ ਨਾ ਹੈਗੀ ਜੀ। ਇਹੀ ਤੇ ਗੱਲ ਹੈ ਨਾ। ਇਹਦੇ ਆ ਨਹੀਂ ਕੋਈ ਆਪਾਂ ਮਤਲਬ ਕਿ ਛੋਟਾ ਮੋਟਾ ਕੰਮ ਕੀਤਾ, ਸੌਰੀ ਕਹਿ ਕੇ ਸਰ ਗਿਆ, ਠੀਕ ਹੈ। ਤੇ ਉੱਥੇ ਮਤਲਬ ਕਿ ਚਲੋ ਦਰਗਾਹ ਵੀ ਇਹਨਾਂ ਦੇ ਦੇਖਣ ਦੇ ਦੇਖੋ ਤੇ ਹੋਣਾ ਆ, ਚਲੋ ਉਹ ਤੇ ਚਲੋ ਬਾਅਦ ਦੀ ਗੱਲ ਆ। ਪਰ ਗੁਰੂ ਮਹਾਰਾਜ ਇਹਨਾਂ ਨੂੰ ਕਿਸ ਤਰ੍ਹਾਂ ਮਾਫ ਕਰਨਗੇ? ਉਹ ਤੇ ਕੰਮ ਖਤਮ ਹੈ ਨਾ ਇਹਨਾਂ ਦਾ ਜੀ, ਹਨਾ। ਹੁਣ ਆਪਾਂ ਨਿੱਕੀ ਜਿਹੀ ਗੱਲ ਵੇਖਦੇ ਆ ਵੀ ਆਪਾਂ ਕੋਈ ਗੁਰਕਾ ਸਾਹਿਬ ਦੀ ਬੇਇੱਜ਼ਤੀ ਕਰਦਾ ਜਾਂ ਕੋਈ, ਉਹਨੂੰ ਸਜ਼ਾ ਹੁੰਦੀ ਆ, ਠੀਕ ਆ, ਸਜ਼ਾ ਬਾਅਦ ਵਿੱਚ ਸਜ਼ਾ ਭੁਗਤ ਲੈਂਦਾ, ਚਲੋ ਕੰਮ ਖਤਮ ਹੋ ਗਿਆ। ਪਰ ਜਿਹੜੀ ਉਹਨੂੰ ਫਿਰ ਮਹਾਰਾਜ ਨੇ ਸਜ਼ਾ ਦੇਣੀ, ਉਹ ਨਹੀਂ ਨਾ ਮੁੱਕਦਾ ਕੰਮ ਫਿਰ। ਜੀ ਜੀ, ਸਹੀ ਗੱਲ। ਉਹ ਤੇ ਇਹਨਾਂ ਦੇ ਨਾਲ ਹੀ ਜਾਣਾ ਨਾ ਸਾਰਾ ਜੀ। ਚਲੋ ਧੰਨਵਾਦ ਜੀ। ਸੰਗਤ ਨੂੰ ਹੀ ਗੁਰੂ ਦਾ ਦਰਜਾ ਦਿੱਤਾ ਹੈ, ਬਿਲਕੁਲ। ਜੇ ਸੰਗਤ ਹੀ ਨਹੀਂ ਪ੍ਰਵਾਨ ਕਰ ਰਹੀ, ਹਾਂਜੀ, ਤਾਂ ਉਥੋਂ ਹਰ ਇੱਕ ਨੂੰ ਹੀ ਜਿਹੜਾ ਉਹ ਸਮਝ ਲੈਣਾ ਚਾਹੀਦਾ ਕਿੱਦਾਂ ਉਹਦਾ ਹੱਥ ਲਿਖਤ ਨੋਟ, ਕਿੱਦਾਂ ਰਾਤੋਂ ਰਾਤ ਪੋਸਟਰ ਛਪ ਕੇ ਲੱਗ ਵੀ ਗਏ, ਕਿੱਦਾਂ ਉਹ ਸਾਰਾ ਕੁਝ ਹੋਇਆ। ਏਦਾਂ ਕਿੱਦਾਂ ਜਿਹੜਾ ਉਹ ਆ ਦਲ ਖਾਲਸਾ ਦਾ ਵੀ ਇਹੀ ਬਿਆਨ ਸੀਗਾ ਵੀ ਰਾਜਨੀਤੀ ਦੇ ਲਈ ਮੰਗੀ ਗਈ ਮਾਫੀ ਦਾ ਮੁੱਲ ਜ਼ੀਰੋ ਹੈ। ਹਾਂਜੀ ਹਾਂਜੀ, ਬਿਲਕੁਲ। ਦੁਨੀਆ ਦੀਆਂ ਅੱਖਾਂ ਦੇ ਵਿੱਚ ਇਦਾਂ ਹੀ ਜਿਹੜਾ ਉਹ ਕਿਤੇ ਨਾ ਕਿਤੇ ਇਹ ਇਸ ਟਾਈਮ ਨਜ਼ਰ ਜਿਹੜਾ ਉਹ ਆ ਰਿਹਾ। ਬਿਲਕੁਲ ਜੀ। ਪ੍ਰੋਗਰਾਮ ਦੀ ਸਮਾਪਤੀ ਹੈ ਜੀ ਜੀ, ਤੇ ਇਜਾਜ਼ਤ ਲੈਂਦੇ ਆ ਜੀ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸਹਿਨਿਕੀ ਜਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।